ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਆਦਰਸ਼ ਨਗਰ ਗੁਰੂ ਘਰ ਦੇ ਵਿੱਚ ਇਕੱਤਰਿਤ ਹੋ ਰਿਹਾ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਅੱਜ ਦੀ ਇਸ ਪਰਿਵਾਰਕ ਮੀਟਿੰਗ ਵਿੱਚ ਜੀ ਆਇਆਂ ਆਖਦਾ। ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਏ, ਬਸ ਬੈਠ ਕੇ ਰਸ ਲੈਣ ਦਾ ਯਤਨ ਕਰੋ। ਬੇਸ਼ੱਕ ਅੰਦਰ ਜਗ੍ਹਾ ਨਹੀਂ ਬਹਿਣ ਦੀ, ਬਾਹਰ ਵੀ ਬਹੁਤ ਸਾਰੀ ਸੰਗਤ ਬੈਠੀ ਏ, ਬਾਹਰ ਵੀ ਜਗ੍ਹਾ ਘੱਟ ਏ, ਪਰ ਉਹ ਹਿਸਾਬ ਬਣਾਓ, ਗੋਡਾ ਠਾਇਆ ਤੇ ਸਿੱਖ ਬਿਠਾਇਆ। ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਬਸ ਪਿਆਰ ਵਿੱਚ ਜੁੜੋ। ਮੈਂ ਗੱਲ ਦੀ ਸ਼ੁਰੂਆਤ ਕਰਾਂ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਬੜੀ ਪਿਆਰੀ ਗੱਲ ਏ। ਅੱਜ ਅਸੀਂ ਖੰਡੇ ਵਾਲੇ ਬਾਪੂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਦੋ ਤਿੰਨ ਬੜੀਆਂ ਜ਼ਰੂਰੀ ਗੱਲਾਂ ਕਰਕੇ, ਜਿਹੜੀਆਂ ਮੈਂ ਰੋਜ਼ਾਨਾ ਰੂਟੀਨ ਮੁਤਾਬਕ ਕਰਦਾ। ਜਿਹੜੇ ਪਰਿਵਾਰਕ ਮੈਂਬਰ ਉਹ ਰੋਜ਼ ਦੇ 3 ਤੋਂ 4 ਜਿਹੜੇ ਦੁਪਹਿਰੀ ਵੇਖਦੇ ਹੋ ਪੀਟੀਸੀ ਸਿਮਰਨ ਤੇ ਸਮਾਗਮ, ਜਾਂ ਰਾਤੀ 10 ਤੋਂ 11 ਜਿਹੜੇ ਜੁੜਦੇ ਹੋ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ, ਸਭ ਨੂੰ ਪਤਾ ਹੈ। 2-3 ਮੈਂ ਬੜੀਆਂ ਜ਼ਰੂਰੀ ਪਹਿਲੇ ਗੱਲਾਂ ਕਰਦਾ। ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ, ਤੁਹਾਨੂੰ ਹਲੂਣਾ ਦੇਣ ਵਾਲੀਆਂ ਵੀ ਹੁੰਦੀਆਂ ਨੇ, ਔਰ ਜ਼ਿੰਦਗੀ ਦੇ ਵਿੱਚ ਤੁਸੀਂ ਨੇਕ ਇਨਸਾਨ ਕਿਵੇਂ ਬਣ ਸਕਦੇ ਹੋ ਉਧਰ ਤੋਰਨ ਲਈ ਵੀ ਹੁੰਦੀਆਂ ਨੇ। ਪਹਿਲੀ ਗੱਲ ਮੈਂ ਕਰਨ ਲੱਗਾ, ਸਾਰੇ ਧਿਆਨ ਦੇਣਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਲੰਧਰ ਵਾਲਿਓ ਕਾਇਮ ਹੋ? ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ ਬਹਿਣਾ, ਜਿੰਨਾ ਸਮਾਂ ਬਾਪੂ ਜੀ ਨੇ ਲਵਾਉਣਾ ਮਹਾਰਾਜ ਸੇਵਾ ਲੈਣ। ਸੁਣਿਓ ਧਿਆਨ ਨਾਲ, ਵੱਖ-ਵੱਖ ਹੋਟਲਾਂ ਦੇ ਨਾ ਤਕਰੀਬਨ 100 ਕੰਮ ਕਰਨ ਵਾਲਿਆਂ ਦੇ ਉੱਤੇ ਇੱਕ ਤਜਰਬਾ ਕੀਤਾ ਗਿਆ। ਗੱਲ ਬੜੀ ਕੰਮ ਆਏਗੀ ਲਾਈਫ ਵਿੱਚ, ਖਾਸ ਕਰਕੇ ਨਿਊ ਜਨਰੇਸ਼ਨ। ਸੁਣਿਓ, 100 ਕੰਮ ਕਰਨ ਵਾਲਿਆਂ ਦੇ ਉੱਤੇ ਤਜਰਬਾ ਕੀਤਾ ਗਿਆ, ਇੱਕ ਨਿਰੀਖਣ ਕੀਤਾ ਗਿਆ। ਉਹ ਪਤਾ ਕੀ ਪ੍ਰਯੋਗ ਕੀਤਾ ਗਿਆ ਉਹਨਾਂ ਦੇ ਉੱਤੇ। ਉਹਨਾਂ ਦੇ ਵਿੱਚੋਂ ਨਾ 15 ਨੂੰ ਨਾ ਇੱਕ ਲੈਕਚਰ ਦਿੱਤਾ ਗਿਆ, ਉਹਨਾਂ ਦੇ ਅੱਗੇ ਪੇਸ਼ਕਾਰੀ ਕੀਤੀ ਗਈ। ਕਿਹੜੀ ਪੇਸ਼ਕਾਰੀ? ਕਿ ਜੋ ਉਹ ਕੰਮ ਕਰ ਰਹੇ ਨੇ ਉਹ ਦੁਨੀਆ ਦਾ ਸਭ ਤੋਂ ਵਧੀਆ ਕਸਰਤ ਕਰਨ ਦੇ ਬਰਾਬਰ ਕੰਮ ਹੈ। ਜਿਹੜਾ ਵੀ ਉਹ ਕੰਮ ਕਰ ਰਹੇ ਨੇ ਨਾ, ਹੋਟਲ ਦੇ ਵਿੱਚ ਮੰਨ ਲਓ ਕੋਈ ਸਰਵ ਕਰ ਰਿਹਾ ਖਾਣਾ, ਕੋਈ ਬਰਤਨ ਹੀ ਮਾਂਜਣ ਵਾਲਾ ਭਾਵੇਂ, ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਗਈ ਕਿ ਜਿਹੜਾ ਉਹ ਕੰਮ ਕਰ ਰਹੇ ਨੇ ਨਾ, ਉਹ ਸਭ ਤੋਂ ਵਧੀਆ ਕਸਰਤ ਕਰਨ ਦੇ ਬਰਾਬਰ ਕੰਮ ਹੈ। ਇਹਦੇ ਨਾਲ ਸਿਹਤ ਰਾਜੀ ਰਹਿੰਦੀ ਹੈ। ਗੱਲ ਸੁਣਿਓ, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਇਸ ਕੰਮ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਇਹੋ ਜਿਹੀ ਹਰਕਤ ਹੋ ਰਹੀ ਹੈ ਕਿ ਤੁਹਾਡੀਆਂ ਮਾਸਪੇਸ਼ੀਆਂ ਵੀ ਤੰਦਰੁਸਤ ਹੋ ਰਹੀਆਂ ਨੇ, ਮਾਸਪੇਸ਼ੀਆਂ ਵੀ ਵਧੀਆ ਬਣ ਰਹੀਆਂ ਨੇ, ਸਰੀਰ ਤੰਦਰੁਸਤੀ ਵੱਲ ਵਧ ਰਿਹਾ। ਤੇ ਹੋਇਆ ਕਿ ਜਦੋਂ ਇਹ ਲੈਕਚਰ ਦਿੱਤਾ ਨਾ, 15-20 ਮਿੰਟਾਂ ਬਾਅਦ ਉਹਨਾਂ ਦੇ ਬਲੱਡ ਸੈਂਪਲ ਵੀ ਲਏ ਗਏ, ਤੇ ਉਸ ਵੇਲੇ ਬਲੱਡ ਪ੍ਰੈਸ਼ਰ ਵੀ ਚੈੱਕ ਹੋਇਆ, ਬਲੱਡ ਸੈਂਪਲ ਵੀ ਲਏ ਗਏ ਨਿਰੀਖਣ ਕਰਨ ਵਾਸਤੇ। ਤੇ ਇਹਦੇ ਉਲਟ ਜਿਨ੍ਹਾਂ ਨੂੰ ਉਹ ਲੈਕਚਰ ਨਹੀਂ ਸੀ ਦਿੱਤਾ, ਜਿਨ੍ਹਾਂ ਨੂੰ ਨਹੀਂ ਸੀ ਇਸ ਚੀਜ਼ ਬਾਰੇ ਸਮਝਾਇਆ, ਪਿਆਰਿਓ, ਕੁਝ ਦਿਨਾਂ ਦੇ ਬਾਅਦ ਦੋਵੇਂ ਟੀਮਾਂ ਨੂੰ ਬੁਲਾਇਆ ਗਿਆ। ਇੱਕ ਉਹ ਟੀਮ ਜਿਹਨੂੰ 15 ਮਿੰਟ ਦਾ ਲੈਕਚਰ ਦਿੱਤਾ, ਜਿਨ੍ਹਾਂ ਦਾ ਬਲੱਡ ਸੈਂਪਲ ਵੀ ਲੈ ਲਿਆ, ਬਲੱਡ ਪ੍ਰੈਸ਼ਰ ਵੀ ਚੈੱਕ ਕੀਤਾ, ਤੇ ਇੱਕ ਉਹ ਟੀਮ ਜਿਹਨੂੰ ਲੈਕਚਰ ਨਹੀਂ ਦਿੱਤਾ,
ਜਦੋਂ ਦੋਵੇਂ ਟੀਮਾਂ ਨੂੰ ਬੁਲਾਇਆ ਤੇ ਦੋਨਾਂ ਕੋਲੋਂ ਪੁੱਛਣਾ ਸ਼ੁਰੂ ਕੀਤਾ ਨਾ, ਮੈਡੀਕਲ ਜਾਂਚ ਹੋਈ ਤੇ ਨਤੀਜਾ ਪਤਾ ਕੀ ਨਿਕਲਿਆ ਪਿਆਰਿਓ? ਜਿਨ੍ਹਾਂ ਨੇ ਇਸ ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲਿਆ ਸੀ, ਹਿੱਸਾ ਲੈਣ ਤੋਂ ਬਾਅਦ ਆਪਣੇ ਕੰਮ ਨੂੰ ਸਭ ਤੋਂ ਵਧੀਆ ਕਸਰਤ ਕਰਨ ਦੇ ਸਮਾਨ ਸਮਝ ਕੇ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਕੋਲੋਂ ਪੁੱਛਿਆ ਤੇ ਉਹਨਾਂ ਨੇ ਇੱਕ ਨੇ ਦੱਸਿਆ, ਜੀ ਸਾਡੀ ਸਿਹਤ ਵਿੱਚ ਕਾਫੀ ਸੁਧਾਰ ਹੋਣ ਲੱਗ ਪਿਆ। ਗੱਲ ਸੁਣਿਓ, ਤੇ ਹਰ ਕੋਈ ਪਤਾ ਫੀਡਬੈਕ ਕੀ ਦਿੰਦਾ ਜੀ? ਜਦੋਂ ਦਾ ਅਸੀਂ ਇਸ ਅਨੁਭਵ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਨਾ, ਸਾਨੂੰ ਆਪਣੇ ਕੰਮ ਦੇ ਵਿੱਚ ਆਨੰਦ ਵੀ ਬੜਾ ਆਉਣ ਲੱਗ ਪਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਅਸੀਂ ਆਪਣੀਆਂ ਨੌਕਰੀਆਂ ਦੇ ਵਿੱਚ, ਅਸੀਂ ਆਪਣੇ ਕੰਮ ਕਰਨ ਦੇ ਵਿੱਚ ਹੋਰ ਆਨੰਦ ਮਹਿਸੂਸ ਕਰ ਰਹੇ ਹਾਂ। ਸਾਡੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ। ਤੇ ਇਹਦੇ ਉਲਟ ਜਿਹੜੇ ਦੂਜੇ ਸੀ ਨਾ, ਉਹਨਾਂ ਕੋਲੋਂ ਜਦੋਂ ਪੁੱਛਿਆ, ਉਹ ਪਿਆਰਿਓ ਕੰਮ ਕਰਨ ਦੇ ਵਿੱਚ ਵੀ ਉਹਨਾਂ ਨੂੰ ਆਨੰਦ ਨਹੀਂ ਆ ਰਿਹਾ। ਕੰਮ ਜਦੋਂ ਕਰਦੇ ਨੇ, ਕੰਮ ਨੂੰ ਬੋਝ ਸਮਝ ਕੇ ਕਰ ਰਹੇ ਨੇ, ਤੇ ਸਿਹਤ ਵਿੱਚ ਵੀ ਉਹਨਾਂ ਦੇ ਕੋਈ ਸੁਧਾਰ ਨਹੀਂ ਹੋ ਰਿਹਾ ਤੇ ਕੰਮ ਕਰਨ ਦੇ ਵਿੱਚ ਵੱਧ ਥਕਾਵਟ ਮਹਿਸੂਸ ਕਰਨ ਲੱਗ ਪਏ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹਦੇ ਤੋਂ ਇੱਕ ਨਿਚੋੜ ਸਾਹਮਣੇ ਆਇਆ, ਪਤਾ ਕੀ? ਪਤਾ ਕਿਹੜਾ? ਗੱਲ ਸੁਣਨ ਵਾਲੀ ਜੇ ਪਿਆਰਿਓ, ਜਿਹੜੀਆਂ ਵਿਚਾਰਾਂ ਨੇ ਨਾ, ਵਿਚਾਰਾਂ ਦੇ ਨਾਲ ਜੀਵਨ ਦੇ ਉੱਤੇ ਬੜਾ ਵੱਡਾ ਫਰਕ ਪੈਂਦਾ ਹੈ। ਜਦੋਂ ਬੰਦਾ ਵਿਚਾਰਾਂ ਕਰਦਾ, ਵਿਚਾਰਾਂ ਸੁਣਦਾ, ਜਿਹੋ ਜੀਆਂ ਵਿਚਾਰਾਂ ਕਰਦਾ, ਜਿਹੋ ਜੀਆਂ ਸੁਣਦਾ, ਜੀਵਨ ਦੇ ਉੱਤੇ ਬੜਾ ਵੱਡਾ ਉਹ ਵਿਚਾਰਾਂ ਅਸਰ ਪਾਉਂਦੀਆਂ ਨੇ। ਦੱਸੋ, ਮੈਂ ਅੱਗੇ ਤੁਰਾਂਗਾ, ਕੁਦਰਤੀ ਮੇਰੇ ਅੱਗੇ ਨਾ ਬੱਪੂ ਦੀਪ ਸਿੰਘ ਜੀ ਆਉਣ ਲੱਗ ਪਏ ਨੇ ਗੱਲ ਕਰਨ ਤੋਂ ਬਾਅਦ। ਦੇਖੋ, ਬੱਪੂ ਦੀਪ ਸਿੰਘ ਜੀ ਨੇ ਕੀ ਕੀਤਾ ਸੀ? ਜਦੋਂ ਹਰਮੰਦਰ ਸਾਹਿਬ ਦੀ ਬੇਦਬੀ ਦਾ ਪਤਾ ਲੱਗਾ, ਚੱਲੇ ਤੇ ਥੋੜੇ ਜਿਹੇ ਸਿੰਘ ਨੇ, ਪਰ ਜਦੋਂ ਸਪਿਰਿਟ ਭਰਨੀ ਸ਼ੁਰੂ ਕੀਤੀ ਸਿੱਖਾਂ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸੂਰਮੇ ਨਾਲ ਰਲਣ ਲੱਗ ਪਏ। ਤੇ ਜਦੋਂ ਬੱਪੂ ਦੀਪ ਸਿੰਘ ਜੀ ਨੇ ਪਿਆਰਿਓ ਲਕੀਰ ਸਾਹਿਬ, ਜਿੱਥੇ ਅੱਜ ਗੁਰਦੁਆਰਾ ਬਣਿਆ, ਜਦੋਂ ਉੱਥੇ ਲਕੀਰ ਖਿੱਚੀ ਖੰਡੇ ਦੇ ਨਾਲ, ਤੇ ਖੰਡੇ ਦੇ ਨਾਲ ਲਕੀਰ ਖਿੱਚਣ ਤੋਂ ਬਾਅਦ ਵਿਚਾਰ ਹੀ ਕੀਤੀ ਨਾ, ਇਹੋ ਹੀ ਕਿਹਾ ਸੀ ਨਾ ਉਸ ਖੰਡੇ ਵਾਲੇ ਬਾਬੇ ਨੇ, ਉਹ ਜਿੰਨੂੰ ਪਿਆਰੀ ਇਹ ਜਾਨ, ਉਹ ਨਾ ਲਕੀਰ ਟੱਪੇ। ਤੇ ਜਿੰਨੇ ਜਾਨ ਦੇਣੀ ਹੈ, ਇਹ ਨਹੀਂ ਕਿ ਜਿੰਨੇ ਜਾਨ ਬਚਾਉਣੀ ਹੈ, ਉਹ ਜਿੰਨੇ ਹਰਮੰਦਰ ਸਾਹਿਬ ਦੀ ਬੇਦਬੀ ਦੇ ਇਸ ਕਾਰਜ ਦੇ ਪ੍ਰਤੀ ਆਪਣਾ ਬਲੀਦਾਨ ਦੇਣਾ ਹੈ, ਆਪਣੀ ਜਾਨ ਦੇਣੀ ਹੈ, ਉਹ ਲਕੀਰ ਟੱਪੇ। ਹੁਣ ਬਾਬਾ ਦੀਪ ਸਿੰਘ ਜੀ ਦੇ ਬੋਲਣ ਦਾ, ਵਿਚਾਰ ਪੇਸ਼ ਕਰਨ ਦਾ ਢੰਗ ਇਹੋ ਜਿਹਾ ਨਾਲ ਕਮਾਈ ਸੀ, ਕਮਾਈ। ਹੁਣ ਇਹੋ ਜਿਹਾ ਸਿਸਟਮ ਸੀ, 5000 ਸੂਰਮੇ ਨਾਲ ਸੀ, 5000। ਤੇ ਬਾਬਾ ਜੀ ਨੇ ਕਿਹਾ, ਜਿੰਨੂੰ ਜਾਨ ਪਿਆਰੀ ਉਹ ਲਕੀਰ ਨਾ ਟੱਪੇ, ਜਿੰਨੇ ਜਾਨ ਵਾਰਨੀ ਹਰਮੰਦਰ ਸਾਹਿਬ ਤੋਂ ਲਕੀਰ ਟੱਪੇ। ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਇੱਕ ਵੀ ਪ੍ਰੇਮੀ ਇਹੋ ਜਿਹਾ ਨਹੀਂ ਜਿੰਨੇ ਲਕੀਰ ਨਹੀਂ ਟੱਪੀ। ਉਹ ਸਾਰੇ ਦੇ ਸਾਰੇ ਸੂਰਮੇ ਜਾਨਾਂ ਵਾਰਨ ਦੇ ਲਈ ਲਕੀਰ ਟੱਪ ਗਏ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਚਾਰਾਂ ਦਾ ਅਸਰ ਹੁੰਦਾ ਹੈ ਨਾ, ਇਹਦਾ ਮਤਲਬ ਵਿਚਾਰਾਂ ਪ੍ਰਭਾਵ ਪਾਉਂਦੀਆਂ ਨੇ। ਹੁਣ ਅਸੀਂ ਸੰਗਤ ਵਿੱਚ ਬੈਠੇ ਆ, ਹੁਣ ਜੋ ਮੈਂ ਬੋਲਦਾ ਨਾ, ਤੁਹਾਡੇ ਉੱਤੇ ਉਹ ਵਾਈਬ੍ਰੇਸ਼ਨ ਪੈ ਰਹੀ ਹੈ, ਇੱਕ ਦੇ ਉੱਤੇ ਪੈ ਰਹੀ, ਇੱਕ ਦੇ ਉੱਤੇ। ਕਈ ਵਾਰੀ ਸੰਗਤ ਵਿੱਚ ਬਹਿ ਕੇ ਇਹੋ ਜੀ ਵਾਈਬ੍ਰੇਸ਼ਨ ਅਸਰ ਪਾਉਂਦੀ, ਬੰਦਾ ਕਹਿੰਦਾ ਅੱਜ ਤੋਂ ਮੈਂ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ, ਮੈਂ ਰੋਮਾਂ ਦੀ ਬੇਦਬੀ ਨਹੀਂ ਕਰਨੀ। ਉਹ ਵਾਈਬ੍ਰੇਸ਼ਨ, ਉਹ ਵਿਚਾਰਾਂ ਪ੍ਰਭਾਵ ਪਾ ਰਹੀਆਂ ਨਾ। ਬਾਹਰ ਜਾ ਕੇ ਭਾਵੇਂ ਦੂਜੀਆਂ ਵਿਚਾਰਾਂ ਫਿਰ ਮਨ ਬਦਲ ਦੇਣ, ਪਰ ਸੰਗਤ ਵਿੱਚ ਬਹਿ ਕੇ ਉਹ ਵਿਚਾਰਾਂ ਦਾ ਅਸਰ ਪੈਂਦਾ ਹੀ ਪੈਂਦਾ। ਇਸੇ ਵਾਸਤੇ ਮੈਂ ਰੋਜ਼ ਢੰਡੋਰਾ ਦੇਣਾ, ਰੋਜ਼ ਤੁਹਾਨੂੰ ਬੇਨਤੀਆਂ ਕਰਦਾ ਕਿ ਜੋ ਮਰਜ਼ੀ ਹੋ ਜੇ ਭਾਈ, ਇਹ 3 ਤੋਂ 4 ਰੋਜ਼ ਕੀਰਤਨ ਸੁਣਨ ਦੀ, ਕਰਨ ਦੀ ਰੁਟੀਨ ਟੁੱਟੇ ਨਾ। ਜੋ ਮਰਜ਼ੀ ਹੋ ਜੇ, ਰਾਤੀ 10 ਤੋਂ 11 ਕੀਰਤਨ ਸੁਣਨ ਦੀ ਰੁਟੀਨ ਟੁੱਟਣ ਨਾ ਦੇਣਾ। ਜਦ ਤੱਕ ਦਮ 'ਚ ਦਮ ਹੈ, ਇਹ ਰੁਟੀਨ ਚੱਲਦੀ ਰਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੁਣਿਓ, ਜਿਹੜੀ ਮੈਂ ਗੱਲ ਕਰ ਰਿਹਾ, ਉਹੋ ਹੀ ਬੰਦੇ ਨੇ ਜਿਨ੍ਹਾਂ ਦੇ ਉੱਤੇ ਵਿਚਾਰਾਂ ਨੇ ਪ੍ਰਭਾਵ ਪਾਇਆ। ਉਹੋ ਹੀ ਹੋਟਲ ਵਿੱਚ ਕੰਮ ਕਰਨ ਵਾਲੇ, ਉਹ ਕਹਿੰਦੇ ਜੀ ਹੁਣ ਤੇ ਕੰਮ ਕਰਨ ਦਾ ਆਨੰਦ ਬੜਾ ਆ ਰਿਹਾ, ਸਕੂਨ ਮਿਲਦਾ, ਸਿਹਤ ਵਿੱਚ ਵੀ ਸੁਧਾਰ ਹੋਣ ਲੱਗ ਪਿਆ।
ਤੇ ਉਹੋ ਹੀ ਹੋਟਲ ਵਿੱਚ ਕੰਮ ਕਰਨ ਵਾਲੇ ਜਿਨ੍ਹਾਂ ਦੇ ਉੱਤੇ ਵਿਚਾਰਾਂ ਨੇ ਅਸਰ ਨਹੀਂ ਪਾਇਆ, ਉਹ ਥਕਾਵਟ ਮਹਿਸੂਸ ਕਰਦੇ ਨੇ ਆਪਣਾ ਕੰਮ ਕਰਨ ਲੱਗਿਆ ਹੈ ਜੀ। ਉਹਨਾਂ ਨੂੰ ਸਕੂਨ ਨਹੀਂ ਮਿਲ ਰਿਹਾ, ਉਹਨਾਂ ਨੂੰ ਕਲਪਨਾ ਆ ਰਹੀ ਕੰਮ ਕਰਨ ਲੱਗਿਆ। ਇਹਦਾ ਮਤਲਬ ਵਿਚਾਰਾਂ ਪਿਆਰਿਓ ਸਾਡੇ ਜੀਵਨ ਦੇ ਉੱਤੇ ਬੜਾ ਪ੍ਰਭਾਵ ਪਾਉਂਦੀਆਂ ਨੇ, ਬੜਾ ਵੱਡਾ ਫਰਕ ਵਿਚਾਰਾਂ ਨਾਲ ਪੈਂਦਾ ਹੈ। ਹੁਣ ਤੁਸੀਂ ਸੁਣਿਓ, ਇੱਕ ਬੜੀ ਲਾਈਫ 'ਚ ਕੰਮ ਆਏਗੀ। ਹੁਣ ਮੈਂ ਮੰਨ ਲਓ ਕਿਤੇ ਨੌਕਰੀ ਕਰਦਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਮੰਨ ਲਓ ਮੈਂ ਕਿਤੇ ਨੌਕਰੀ ਕਰਦਾ, ਜੇ ਤੇ ਨੌਕਰੀ ਸਾਨੂੰ ਬੋਝ ਲੱਗਦੀ ਹੈ ਫਿਰ ਤੇ ਉਹਦੇ 'ਚ ਥਕਾਵਟ ਵੀ ਹੋਏਗੀ, ਸੱਚਾਈ ਹੈ ਨਾ। ਤੇ ਜੇ ਤੁਸੀਂ ਨੌਕਰੀ ਨੂੰ ਇੰਨਾ ਕਹੀ ਚੱਲੋ ਜੀ ਨੌਕਰੀ ਮੇਰੀ ਬੜੀ ਬੋਝ ਹੈ, ਮੈਨੂੰ ਰੋਜ਼ ਸਵੇਰੇ ਉੱਠ ਕੇ ਜਾਣਾ ਪੈਂਦਾ, ਰੋਜ਼ 8 ਘੰਟੇ ਡਿਊਟੀ ਕਰਨੀ ਪੈਂਦੀ ਹੈ, ਫਿਰ ਤੇ ਉਹ ਨੌਕਰੀ ਦੇ ਵਿੱਚੋਂ ਥਕਾਵਟ ਵੀ ਹੋਏਗੀ, ਕਦੀ ਤੁਹਾਡਾ ਮਨ ਨਹੀਂ ਲੱਗੇਗਾ। ਹੁਣ ਇਹ ਨਜ਼ਰੀਏ ਨਾਲ ਨੌਕਰੀ ਵੇਖੋਗੇ ਤਾਂ ਵੀ ਤੁਸੀਂ ਠੀਕ ਹੋ। ਤੇ ਪਿਆਰਿਓ, ਜੇ ਤੁਸੀਂ ਸੋਚਦੇ ਹੋ ਕਿ ਜਿਹੜੀ ਨੌਕਰੀ ਮੈਂ ਕਰ ਰਿਹਾ ਇਹੋ ਜੀ ਨੌਕਰੀ ਵੀ ਕਈਆਂ ਕੋਲ ਨਹੀਂ ਹੈ, ਨੌਕਰੀ ਤੇ ਉਹੀ ਹੈ ਨਾ, ਕੰਮ ਤੇ ਉਹੀ ਹੈ ਕਿ ਜਿਹੜਾ ਕੰਮ ਮੈਂ ਕਰ ਰਿਹਾ ਇਹ ਬਹੁਤ ਸਾਰੇ ਲੋਕਾਂ ਦੇ ਕੋਲ ਇਹੋ ਜਿਹਾ ਵੀ ਕੰਮ ਨਹੀਂ ਹੈ, ਤੇ ਇਹ ਕੰਮ ਦੇ ਵਿੱਚ ਮੈਨੂੰ ਬਰਕਤ ਹੈ। ਜਦੋਂ ਇਦਾਂ ਸੋਚੋਗੇ ਤੇ ਤੁਸੀਂ ਤਾਂ ਵੀ ਸਹੀ ਹੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਨਜ਼ਰ ਬਦਲੀ, ਨਜ਼ਰੀਆ ਬਦਲ ਗਿਆ, ਸੋਚ ਬਦਲੀ। ਤੇ ਪਿਆਰੇ, ਉਹੋ ਹੀ ਕੰਮ ਹੈ ਜਿਹਦੇ ਵਿੱਚ ਪਹਿਲੇ ਥਕਾਵਟ। ਹੁਣ ਅਸੀਂ ਆ, ਰੋਜ਼ ਮੈਂ ਕੀਰਤਨ ਕਰਦਾ ਗੁਰੂ ਜੀ ਦੀ ਕਿਰਪਾ ਨਾਲ, ਬਾਪੂ ਜੀ ਰੋਜ਼ਾਨਾ ਹੀ ਸੇਵਾ ਲੈਂਦੇ ਨੇ, ਕਿਸੇ ਦਿਨ ਵੀ ਨਾਗਾ ਨਹੀਂ ਕਰਾਉਂਦੇ। ਹੁਣ ਮੰਨ ਲਓ ਕਿਤੇ ਕਿਸੇ ਦਿਨ ਪ੍ਰੋਗਰਾਮ ਨਹੀਂ, ਮੈਂ ਘੰਟਾ ਸਟੂਡੀਓ 'ਚ ਬਹਿ ਕੇ ਕੀਰਤਨ ਕਰਦਾ, ਉਹ ਪ੍ਰੋਗਰਾਮ ਵੀ ਤੁਹਾਡੇ ਤੱਕ ਆ ਜਾਂਦਾ ਹੈ। ਕੱਲਿਆਂ ਬਹਿ ਕੇ ਅਸੀਂ 5-6 ਜਾਣੇ ਕੀਰਤਨ ਕਰਦੇ ਹਾਂ, ਰਿਕਾਰਡਿੰਗ ਕਰਦੇ ਹਾਂ, ਉਹ ਵੀ ਪਹੁੰਚ ਜਾਂਦੀ ਤੁਹਾਡੇ। ਮੈਂ ਰੂਟੀਨ ਬਣਾਈ, ਹੁਣ ਇਹੋ ਹੀ ਕੰਮ ਹੈ, ਮੈਨੂੰ ਇਹਦੇ ਵਿੱਚੋਂ ਰਸ ਆ ਰਿਹਾ। ਹੋ ਸਕਦਾ ਕਈ ਇਹੋ ਜਿਹੇ ਵੀ ਹੋਣ ਇਦਾਂ ਸਮਝ, ਰੋਜ਼ ਹੀ ਕੀਰਤਨ, ਰੋਜ਼ ਹੀ ਰਿਕਾਰਡਿੰਗ, ਬਾਬੇ ਤਾਂ ਥੱਕਦੇ ਹੀ ਨਹੀਂ। ਆਖੋ ਵਾਹਿਗੁਰੂ ਜੀ। ਕਈ ਵਾਰੀ ਇਦਾਂ ਹੁੰਦਾ ਹੈ, ਹੋਇਆ ਨਹੀਂ, ਮੈਂ ਗੱਲ ਕਰ ਰਿਹਾ, ਸੋਚ ਕਈ ਵਾਰੀ ਆ ਜਾਂਦੀ, ਫਿਰ ਉਹੋ ਹੀ ਕੀਰਤਨ ਤੁਹਾਨੂੰ ਅੰਦਰਲਾ ਰਸ ਨਹੀਂ ਦੇ ਦੇਗਾ, ਉਹੋ ਹੀ ਕੀਰਤਨ ਤੁਹਾਡੇ ਪੁੰਨ ਵਧਾਏਗਾ ਨਹੀਂ। ਕੀਰਤਨ ਉਹੋ ਹੀ ਹੈ, ਉਸ ਕੀਰਤਨ ਨਾਲ ਫਿਰ ਤੁਹਾਨੂੰ ਬਰਕਤਾਂ ਨਹੀਂ ਪੈਣਗੀਆਂ ਜੇ ਬੋਝ ਸਮਝ ਕੇ ਕਰੋਗੇ। ਤੇ ਜੇ ਇਹ ਸਮਝੋ ਇੰਨੀ ਦੁਨੀਆ ਹੈ, ਗੁਰੂ ਸਾਹਿਬ ਨੇ ਕਿਰਪਾ ਕਰਕੇ ਕੀਰਤਨ ਕਰਨ ਦੇ ਵਾਸਤੇ ਮੈਂ ਗਰੀਬ ਨੂੰ ਚੁਣਿਆ, ਤਬਲਾ ਵਜਾਉਣ ਵਾਸਤੇ ਮੈਂ ਗਰੀਬ ਨੂੰ ਚੁਣਿਆ, ਮੈਂ ਕੀਬੋਰਡ ਵਜਾ ਰਿਹਾ ਮੈਂ ਗਰੀਬ ਨੂੰ ਚੁਣ ਲਿਆ, ਮੈਂ ਆ ਪਿੱਛੇ ਦਿਲਰੂਬਾ ਤੰਤੀ ਸਾਜ਼ ਵਜਾ ਰਿਹਾ ਮੈਂ ਗਰੀਬ ਨੂੰ ਮਾਰਨ ਨੇ ਚੁਣ ਲਿਆ, ਮੈਂ ਸਾਈਡ ਤੇ ਬੈਠਾ ਮਾਲਕ ਨੇ ਮੈਨੂੰ ਚੁਣਿਆ, ਮੈਂ ਅਲਾਪ ਲੈਣਾ ਮਾਲਕ ਨੇ ਮੈਨੂੰ ਚੁਣਿਆ ਹੈ ਜੀ। ਜੇ ਆ ਚੀਜ਼ ਸਮਝਾਂਗੇ ਨਾ, ਮੈਂ ਸੱਚ ਕਹਿ ਰਿਹਾ, ਫਿਰ ਇਹੋ ਜਿਹਾ ਕੀਤਾ ਹੋਇਆ ਕੀਰਤਨ ਤੁਹਾਡੇ ਪੁੰਨ ਤੇ ਵਧਾਏਗਾ ਹੀ ਵਧਾਏਗਾ, ਤੁਹਾਡੀਆਂ ਕੁੱਲਾਂ ਦਾ ਵੀ ਭਲਾ ਕਰਵਾ ਜਾਏਗਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਆ ਸਾਡੇ ਵੱਡੇ ਭਾਜੀ ਪਿੱਛੇ, ਇਹਨੂੰ ਵੱਡਾ ਕਹਿੰਦੇ ਆਪਾਂ, ਆਪ ਪਿੱਛੇ ਬੈਠਾ ਰੋਬਿਨ ਸਿੰਘ, ਇਹ ਪਿੱਛੇ ਬੈਠਾ ਸਾਡੇ, ਇਹ ਨਾਲ ਬੋਲਦਾ। ਹੁਣ ਇਹ ਵੀ ਬੋਝ ਸਮਝੀ ਜਾਵੇ ਸਾਡਾ ਵੱਡਾ, ਕਿ ਬੋਝ ਸਮਝੇ, ਇਹਨੂੰ ਵੱਡਾ ਹੀ ਇਹਦਾ ਨਾਮ ਪਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ। ਤੇ ਇਹ ਸਮਝੀ ਜਾਵੇ, ਮੈਨੂੰ ਤੇ ਰੋਜ਼ ਹੀ ਪਿੱਛੇ ਬਹਿਣਾ ਪੈਂਦਾ, ਮੈਨੂੰ ਗੱਡੀ ਵੀ ਚਲਾਉਣੀ ਪੈਂਦੀ, ਸਮਝਦੇ ਨਹੀਂ ਅਜੇ। ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਫਿਰ ਉਹ ਚੀਜ਼ ਜੇ ਬੋਝ ਸਮਝ ਕੇ ਕਰੋਗੇ ਨਾ, ਫਿਰ ਉਹ ਚੀਜ਼ ਪੁੰਨ ਬਣਾਉਣ ਦੀ ਜਗ੍ਹਾ ਪਾਪ ਵਧਾ ਕੇ ਜਾਏਗੀ, ਤੁਹਾਡੇ ਖਾਤੇ 'ਚ ਨਹੀਂ, ਗੁਰੂ ਦੇ ਖਾਤੇ 'ਚ ਨਹੀਂ ਉਹ ਚੀਜ਼ ਪਏਗੀ। ਸਮਝਿਓ ਗੱਲ। ਮੈਂ ਕੋਈ ਨੌਕਰੀ ਕਰਦਾ, ਜੇ ਨੌਕਰੀ ਬਹੁਤ ਸਮਝ ਕੇ ਕਰਾਂਗਾ ਫਿਰ ਥਕਾਵਟ ਆਏਗੀ। ਤੇ ਜੇ ਇਹੋ ਹੀ ਸਮਝਾਂ ਜਿਹੜੀ ਨੌਕਰੀ ਮੈਂ ਕਰ ਰਿਹਾ, ਕਈਆਂ ਕੋਲ ਇਹ ਵੀ ਚੀਜ਼ ਨਹੀਂ, ਇਹ ਬਰਕਤ ਵਾਲਾ ਕੰਮ, ਉਹੀ ਕੰਮ ਫਿਰ ਆਨੰਦ ਦੇ ਦੇਗਾ ਹੈ ਜੀ। ਜੇ ਤੁਸੀਂ ਸੋਚਦੇ ਹੋ ਕਿ ਜ਼ਿੰਦਗੀ ਦੇ ਵਿੱਚ ਟੁੱਟਿਆ ਹੋਇਆ ਰਿਸ਼ਤਾ ਸਾਰੇ ਭਰੋਸਿਆਂ ਦਾ ਅੰਤ ਹੈ, ਕਿ ਤੁਹਾਡੇ ਨਾਲ ਇੱਕ ਬੁਰੀ ਗੱਲ ਵਾਪਰੀ ਸੀ, ਤੁਹਾਡੇ ਅੰਦਰ ਇੰਨੀ ਗੱਲ ਆ ਗਈ ਕਿ ਜਿਹੜਾ ਟੁੱਟਿਆ ਰਿਸ਼ਤਾ ਹੈ ਨਾ, ਇਹ ਸਾਰੇ ਭਰੋਸੇ ਦਾ ਅੰਤ ਹੈ, ਸਹੀ ਤੁਸੀਂ ਤਾਂ ਵੀ ਹੋ। ਤੇ ਜੇ ਤੁਸੀਂ ਸੋਚਦੇ ਹੋ ਨਾ ਉਹ ਟੁੱਟੇ ਹੋਏ ਰਿਸ਼ਤੇ ਨੇ ਭਵਿੱਖ ਵਿੱਚ ਤੁਹਾਡੇ ਲਈ ਅਣਗਿਣਤ ਦਰਵਾਜ਼ੇ ਖੋਲ ਦਿੱਤੇ ਨੇ, ਸਹੀ ਤੁਸੀਂ ਤਾਂ ਵੀ ਹੋ। ਗੱਲ ਉਹੀ ਹੀ ਏ, ਇੱਕ ਕਲਪਨਾ ਵਧਾ ਰਹੀ ਏ, ਇੱਕ ਅੰਦਰਲਾ ਸਕੂਨ ਵਧਾ ਰਹੀ ਹੈ ਜੀ। ਸਮਝ ਰਹੇ ਹੋ ਨਾ। ਹੁਣ ਮੰਨ ਲਓ ਤੁਹਾਡਾ ਨਾਤਾ ਟੁੱਟ ਗਿਆ, ਤੁਹਾਡੇ ਪਤੀ ਨਾਲ, ਤੁਹਾਡੀ ਪਤਨੀ ਨਾਲ ਟੁੱਟ ਗਿਆ।
ਕਈ ਵਾਰੀ ਬੰਦਾ ਆਪਣੇ ਦਿਮਾਗ ਵਿੱਚ ਇੱਥੋਂ ਤੱਕ ਗੱਲਾਂ ਲੈ ਆਉਂਦਾ, ਇਹਨੇ ਫਲਾਣੇ ਨੇ ਮੇਰੇ ਨਾਲ ਧੋਖਾ ਕੀਤਾ, ਕਿਸੇ ਰਿਸ਼ਤੇ ਦੇ ਉੱਤੇ ਹੁਣ ਭਰੋਸਾ ਰਿਹਾ ਹੀ ਨਹੀਂ। ਇਹ ਤਾਂ ਸਾਰੇ ਰਿਸ਼ਤਿਆਂ ਦਾ, ਸਾਰੇ ਭਰੋਸਿਆਂ ਦਾ ਅੰਤ ਹੋ ਗਿਆ। ਤੇ ਇਹੋ ਹੀ ਚੀਜ਼ ਆਪਣੇ ਮਾਈਂਡ ਵਿੱਚ ਰੱਖੀ ਹੋਵੇ, ਕੋਈ ਨਹੀਂ ਜੇ ਆਹ ਰਿਸ਼ਤਾ ਮਾਲਕ ਨੇ ਤੋੜਿਆ ਨਾ, ਮੇਰੇ ਬੱਚੇ ਜਵਾਨ ਹੋ ਰਹੇ ਨੇ, ਹੈ ਜੀ। ਆਹ ਰਿਸ਼ਤਿਆਂ ਦਾ ਅੰਤ ਨਹੀਂ ਹੋਇਆ, ਇੱਕ ਰਿਸ਼ਤੇ ਦਾ ਅੰਤ ਹੋਇਆ ਨਾ, ਪਰਮੇਸ਼ਰ ਨੇ ਮੇਰੇ ਲਈ ਬੜੇ ਦਰਵਾਜ਼ੇ ਖੋਲ ਦਿੱਤੇ ਨੇ। ਮੈਂ ਆਪ ਮਿਹਨਤ ਕਰ ਲਾਂਗਾ, ਆਪ ਮਿਹਨਤ ਕਰ ਲਾਂਗੀ, ਫਿਰ ਉਹੋ ਹੀ ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਜਾਣਾ। ਮੈਂ ਗੱਲ ਕਰ ਰਿਹਾ ਵਿਚਾਰਾਂ ਦੇ ਨਾਲ ਬੜਾ ਫਰਕ ਪੈਂਦਾ ਲਾਈਫ ਦੇ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਜੇ ਤੁਸੀਂ ਇਹ ਸੋਚਦੇ ਹੋ ਤੁਹਾਡੇ ਵਿਚਾਰ ਪੂਰੀ ਤਰ੍ਹਾਂ ਤੁਹਾਡੇ ਨਿਰੰਤਰਨ ਵਿੱਚ ਨੇ, ਕੰਟਰੋਲ ਵਿੱਚ ਨੇ, ਜਦੋਂ ਚਾਹੋ ਤੁਸੀਂ ਉਹਨਾਂ ਨੂੰ ਬਦਲ ਸਕਦੇ ਹੋ, ਤੁਸੀਂ ਤਾਂ ਵੀ ਸਹੀ ਹੋ। ਤੇ ਜੇ ਤੁਸੀਂ ਸੋਚਦੇ ਹੋ ਨਾ ਤੁਹਾਡੇ ਵਿਚਾਰਾਂ ਵਿੱਚ ਤੁਹਾਡੀਆਂ ਭਾਵਨਾਵਾਂ, ਤੁਹਾਡੀਆਂ ਸਰੀਰਕ ਪ੍ਰਤੀਕਿਰਿਆਵਾਂ ਤੇ ਬਾਅਦ ਵਿੱਚ ਤੁਹਾਡੇ ਪੂਰੇ ਜੀਵਨ ਨੂੰ ਬਦਲਣ ਦੀ ਸ਼ਕਤੀ ਹੈ, ਤੇ ਤੁਸੀਂ ਦੁਬਾਰਾ ਫਿਰ ਸਹੀ ਹੋ। ਗੱਲ ਵਿਚਾਰਾਂ ਦੀ ਹੋ ਰਹੀ ਏ। ਜਿਹੋ ਜੇ ਵਿਚਾਰ ਰੱਖੋਗੇ ਪਿਆਰਿਓ, ਉਹੋ ਜਿਹਾ ਹੀ ਸਿਸਟਮ ਤੁਹਾਡੇ ਅੰਦਰ ਬਣਦਾ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਆਪਣੇ ਜੀ। ਵਿਚਾਰਾਂ ਨੂੰ ਦੇਖੋ, ਉਹ ਤੁਹਾਡੀ ਕਾਰਵਾਈ ਬਣ ਜਾਂਦੇ ਨੇ। ਆਪਣੀ ਕਾਰਵਾਈ ਨੂੰ ਵੇਖੋ, ਉਹ ਤੁਹਾਡੇ ਕੰਮ ਬਣ ਜਾਂਦੇ ਨੇ। ਆਪਣੇ ਕਰਮਾਂ ਨੂੰ, ਆਪਣੇ ਕੰਮਾਂ ਨੂੰ ਵੇਖੋ, ਉਹ ਤੁਹਾਡਾ ਕਿਰਦਾਰ ਬਣ ਜਾਂਦੇ ਨੇ। ਆਪਣੇ ਕਿਰਦਾਰ ਨੂੰ ਵੇਖੋ, ਉਹ ਤੁਹਾਡੀ ਕਿਸਮਤ ਬਣ ਜਾਂਦੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਕਰਕੇ ਵਿਚਾਰਾਂ ਨੂੰ ਸੋਚ ਸਮਝ ਕੇ ਆਪਣੇ ਅੰਦਰ ਐਂਟਰੀ ਕਰਨ ਦਿਆ ਕਰੋ, ਸੋਚ ਸਮਝ ਕੇ। ਐਵੇਂ ਕਿਸੇ ਦੀ ਗੱਲ ਸੁਣ ਕੇ ਘਰ ਦੇ ਵਿੱਚ ਪਾੜ ਪਾਉਣ ਤੇ ਨਾ ਆ ਜਾਇਆ ਕਰੋ। ਐਵੇਂ ਕਿਸੇ ਨੇ ਕੋਈ ਤੁਹਾਡੇ ਕੰਨ ਭਰੇ, ਭਰਾ ਭਰਾ ਨਾਲ ਲੜਨ ਲੱਗ ਪਿਆ, ਐਵੇਂ ਗੱਲਾਂ 'ਚ ਨਾ ਆਇਆ ਕਰੋ। 100 ਵਾਰੀ ਉਹ ਚੀਜ਼ ਨੂੰ ਸੋਚੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਿਚਾਰ ਉਹ ਪੌੜੀ ਨੇ ਜਿਹੜੇ ਤੁਹਾਨੂੰ ਤੁਹਾਡੀ ਕਿਸਮਤ ਵੱਲ ਲੈ ਕੇ ਜਾਂਦੇ ਨੇ। ਮੇਰੀ ਬੇਨਤੀ ਹੈ, ਬੇਨਤੀ, ਸੋਚ ਸਮਝ ਕੇ ਵਿਚਾਰ ਸੁਣੋ ਵੀ, ਵਿਚਾਰ ਕਰੋ ਵੀ, ਵਿਚਾਰਾਂ ਨੂੰ ਮੰਨੋ ਵੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਇੱਕ ਗੱਲ ਮੇਰਾ ਦਿਲ ਕਰਦਾ ਹੋਰ ਕਰਨਾ, ਫਿਰ ਆਪਾਂ ਸ਼ਬਦ ਪੜ੍ਹਨਾ। ਕਾਇਮ ਹੋ। ਸਤਿ ਸ੍ਰੀ ਅਕਾਲ। ਦੇਖੋ ਜਿਹੜੀਆਂ ਸੰਗਤਾਂ ਰੋਜ਼ਾਨਾ ਰੂਟੀਨ ਨਾਲ ਹਾਜ਼ਰੀਆਂ ਭਰਦੀਆਂ, ਉਹਨਾਂ ਨੂੰ ਪਤਾ ਜਦੋਂ ਮੈਂ ਕਹਿਣਾ ਕਾਇਮ ਹੋ ਤੇ ਜਕਾਰਾ ਲਾ ਕੇ ਦੋਵੇਂ ਬਾਹਾਂ ਉੱਚੀਆਂ ਕਰਕੇ ਤੁਸੀਂ ਕਾਇਮ ਹੋਣ ਦਾ ਸਬੂਤ ਦੇਣਾ ਹੈ। ਸਮਾਂ ਐ ਆਪਣੀ ਰਫ਼ਤਾਰੇ ਭੱਜਦਾ ਜਾਂਦਾ ਹੈ ਤੇ ਕੋਈ ਵੀ ਪ੍ਰੇਮੀ ਕਾਲਾ ਨਾ ਪੈਣਾ, ਮੇਰੀ ਬੇਨਤੀ ਹੈ। ਬਸ ਇਸੇ ਤਰ੍ਹਾਂ ਜਿੱਥੇ ਜਗ੍ਹਾ ਮਿਲੀ ਨਾ, ਕਿਉਂਕਿ ਇਹ ਸਮੇਂ ਵਾਰ-ਵਾਰ ਨਹੀਂ ਜੇ ਮਿਲਦੇ। ਸੱਚ ਕਹਿੰਦੇ ਆ, ਅੰਮ੍ਰਿਤਸਰ ਰਹਿਣ ਸਬਾਈ ਸਮਾਗਮ ਰੱਖਦੇ ਆ, ਆਪਾਂ ਚੁਪਹਿਰੇ ਸਮਾਗਮ ਰੱਖਦੇ ਆ। ਰਹਿਣ ਸਬਾਈ ਜੇ 9 ਵਜੇ ਆਰੰਭ ਕਰਨੀ ਹੁੰਦੀ ਨਾ, 6 ਵਜੇ ਤੁਹਾਡੇ ਤੋਂ ਵੱਧ ਗਿਣਤੀ 'ਚ ਸੰਗਤ ਬਹਿ ਜਾਂਦੀ, 3 ਘੰਟੇ ਪਹਿਲਾਂ ਹੀ। ਸਤਿ ਸ੍ਰੀ ਅਕਾਲ। ਬੱਚੇ ਜਾਂਦੇ ਨੇ ਇੱਥੋਂ, ਆ ਭੈਣਾਂ ਜਾਂਦੀਆਂ ਨੇ ਇੱਥੋਂ, ਜਿਨ੍ਹਾਂ ਨੂੰ ਪਤਾ ਹੈ 3-3 ਘੰਟੇ ਪਹਿਲੇ ਸੰਗਤ ਬਹਿ ਜਾਂਦੀ ਕਿ ਸਾਨੂੰ ਬਾਅਦ ਚੋਂ ਅੱਗੇ ਬਹਿਣ ਦੀ ਜਗ੍ਹਾ ਨਹੀਂ ਮਿਲਣੀ। ਮੈਂ ਬਾਪੂ ਜੀ ਦੀ ਗੋਦੀ 'ਚ ਕਹਿੰਦੇ ਆ, ਕਈ ਇਹੋ ਜਿਹੇ ਪ੍ਰੇਮੀ ਰਹਿਣ ਸਬਾਈ 'ਚ ਹੁੰਦੇ, 6 ਵਜੇ ਦੇ ਬੈਠੇ, ਸਵੇਰੇ 4-5 ਵਜੇ ਜਦੋਂ ਸਮਾਪਤੀ ਹੁੰਦੀ ਉਦੋਂ ਹੀ ਕੁਝ ਛਕਦੇ, ਛਕਣ ਲਈ ਵੀ ਨਹੀਂ ਉੱਠਦੇ। ਇੰਨਾ ਪਿਆਰ ਕਿ ਇੱਕ ਵੀ ਕਥਾ ਦਾ, ਕੀਰਤਨ ਦਾ ਕਣਕਾ ਬਾਹਰ ਨਾ ਡਿੱਗੇ। ਅੱਜ ਜੇ ਗੁਰੂ ਨੇ ਸਾਨੂੰ ਇੱਥੇ ਜਲੰਧਰ ਭਾਲਿਆ ਨਾ, ਇਹ ਮੇਰੀ ਬੇਨਤੀ ਹੈ ਸਤਸੰਗੀਓ, ਇੱਕ ਵੀ ਸੈਕਿੰਡ ਅਜਾਇਆ ਨਾ ਜਾਣ ਦੇਣਾ। ਜਿਹੜੀ ਵੀ ਗੱਲ ਮੈਂ ਬੋਲਾਂ ਨਾ, ਆਪਣੇ ਦਿਮਾਗ ਦੇ ਕੰਪਿਊਟਰ ਸਿਸਟਮ ਦੇ ਵਿੱਚ ਫਿੱਟ ਕਰੀ ਜਾਇਓ। ਔਰ ਇਹ ਗੱਲਾਂ ਕੰਮ ਬੜੀਆਂ ਆਉਣਗੀਆਂ, ਕਿਉਂਕਿ ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਜਿਹੜੀਆਂ ਰੋਜ਼ ਪ੍ਰੈਕਟੀਕਲ ਵਰਤਦੀਆਂ ਨਾ ਉਹ ਕਰਦਾ। ਜਿਹੜੀਆਂ ਰੋਜ਼ ਪ੍ਰੈਕਟੀਕਲ ਸਾਡੇ ਘਰਾਂ 'ਚ ਵਰਤਦੀਆਂ ਨੇ, ਉਹ ਗੱਲਾਂ ਰੋਜ਼ ਕਰਦਾ। ਅਗਲੀ ਗੱਲ ਸੁਣੋ, ਇਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੋਈ ਕੱਲਾ ਰੁੱਖ ਜੰਗਲ ਨਹੀਂ ਬਣ ਸਕਦਾ। ਕੱਲਾ ਰੁੱਖ ਲੱਗਾ ਹੋਵੇ ਨਾ, ਅਸੀਂ ਇਹ ਨਹੀਂ ਕਹਿ ਜੰਗਲ ਹੈ, ਨਹੀਂ ਕਹਿ ਸਕਦੇ। ਕੱਲਾ ਰੁੱਖ ਜੰਗਲ ਨਹੀਂ ਬਣ ਸਕਦਾ, ਕੋਈ ਕੱਲਾ ਧਾਗਾ ਕਪੜਾ ਨਹੀਂ ਬਣ ਸਕਦਾ।
ਧਾਗਿਆਂ ਦੇ ਸੁਮੇਲ ਨਾਲ ਕੱਪੜਾ ਬਣਦਾ ਹੈ, ਕੱਲੇ ਧਾਗੇ ਨਾਲ ਨਹੀਂ ਬਣਦਾ। ਰੁੱਖਾਂ ਦੇ ਸੁਮੇਲ ਨਾਲ ਜੰਗਲ ਬਣਦਾ, ਕੱਲੇ ਰੁੱਖ ਨਾਲ ਨਹੀਂ ਬਣਦਾ। ਕੋਈ ਇਕੱਲਾ ਰੁੱਖ ਜੰਗਲ ਨਹੀਂ ਬਣ ਜਾਂਦਾ, ਕੋਈ ਇਕੱਲਾ ਧਾਗਾ ਕੱਪੜਾ ਨਹੀਂ ਬਣ ਸਕਦਾ, ਕੋਈ ਇਕੱਲਾ ਗਾਡਰ, ਆ ਜਿਹੜੇ ਗਾਡਰ ਲੱਗਦੇ ਆ ਨਾ ਪੁੱਲ ਬਣਦੇ ਵੱਡੇ ਵੱਡੇ, ਕੋਈ ਇਕੱਲਾ ਗਾਡਰ ਪੁੱਲ ਨਹੀਂ ਬਣ ਸਕਦਾ। ਗਾਡਰਾਂ ਦੇ ਸੁਮੇਲ ਨਾਲ, ਆ ਚੀਜ਼ਾਂ ਦੇ ਸੁਮੇਲ ਨਾਲ, ਸਰੀਏ ਦੇ, ਸੀਮਟ ਦੇ, ਆ ਚੀਜ਼ਾਂ ਦੇ ਸੁਮੇਲ ਨਾਲ ਪੁੱਲ ਤਿਆਰ ਹੁੰਦੇ ਆ। ਕੱਲਾ ਗਾਡਰ ਕਵੇ ਮੈਂ ਹੀ ਪੁੱਲ ਬਣ, ਇਹ ਨਹੀਂ ਹੋ ਸਕਦਾ ਪਿਆਰਿਓ। ਕੋਈ ਕੱਲਾ ਦੀਵਾ ਦੀਵਾਲੀ ਨਹੀਂ ਬਣ ਸਕਦਾ, ਕੱਲਾ ਦੀਵਾ, ਉਹਦੇ ਨਾਲ ਦੀਵਾਲੀ ਥੋੜੀ, ਅਸੀਂ ਕਹਾਂ ਇੱਕ ਦੀਵਾ ਬਲਦੇ ਆ, ਪਰ ਜਦੋਂ ਵੱਡੀ ਗਿਣਤੀ ਵਿੱਚ ਦੀਵੇ ਬਲਦੇ ਆ ਨਾ ਫਿਰ ਕਹਿੰਦੇ ਦੀਪਮਾਲਾ ਹੋ ਗਈ, ਇਹ ਦੀਵਾਲੀ ਆ ਗਈ। ਕੱਲਾ ਦੀਵਾ ਦੀਵਾਲੀ ਨਹੀਂ ਬਣ ਸਕਦਾ, ਕੱਲਾ ਸ਼ਤੀਰ ਪਿਆਰਿਓ ਉਹ ਛੱਤ ਨਹੀਂ ਬਣ ਸਕਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕੱਲਾ ਸ਼ਤੀਰ ਛੱਤ ਦਾ ਸਹਾਰਾ ਨਹੀਂ ਬਣ ਸਕਦਾ, ਕੱਲਾ ਇੱਕੋ ਹੀ। ਪਿਆਰਿਓ ਸੱਚੀ ਗੱਲ ਏ, ਕੋਈ ਕੱਲਾ ਮਨੁੱਖ ਜੀਵਨ ਦਾ ਸ਼ਾਹ ਸਵਾਰ ਵੀ ਨਹੀਂ ਜੇ ਬਣ ਸਕਦਾ, ਹੈ ਜੀ। ਕੱਲਾ ਮਨੁੱਖ, ਗੱਲ ਖੁੱਲ ਜੇਗੀ, ਧਿਆਨ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੁਦਰਤ ਨੂੰ ਨਾ, ਜਿੰਨੀ ਕਾਇਨਾਤ ਤੇ ਜਿੰਨੀ ਕੁਦਰਤ ਹੈ ਨਾ, ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਨਾ, ਵਿਸ਼ਾਲ ਦ੍ਰਿਸ਼ਟੀ ਨਾਲ, ਤੇ ਤੁਸੀਂ ਇੱਕ ਚੀਜ਼ ਨੋਟ ਕਰਿਓ, ਸਾਰਾ ਬ੍ਰਹਿਮੰਡ ਆਪਸੀ ਸਹਿਯੋਗ ਦੀ ਇੱਕ ਬੜੀ ਖੂਬਸੂਰਤ ਉਦਾਹਰਣ ਹੈ। ਸਾਰਾ ਬ੍ਰਹਿਮੰਡ ਆਪਸੀ ਸਹਿਯੋਗ ਦੀ ਇੱਕ ਬੜੀ ਵੱਡੀ ਉਦਾਹਰਣ ਹੁੰਦਾ ਹੈ। ਕੁਦਰਤ ਸਦੀਆਂ ਤੋਂ ਸਹਿਜ ਤੇ ਸਲੀਕੇ ਕਰਕੇ ਨਿਰੰਤਰ ਕਿਰਿਆਸ਼ੀਲ ਹੈ, ਇੱਕ ਦੂਜੇ ਨੂੰ ਸਪੋਰਟ ਕਰ ਰਹੀ ਹੈ ਕੁਦਰਤ, ਸਪੋਰਟ। ਹੁਣ ਧਿਆਨ ਦੇਣਾ, ਜਿਹੜੀ ਮੈਂ ਮੇਨ ਪੁਆਇੰਟ ਤੇ ਆਉਣ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੰਨਿਆ ਆਪਾਂ ਦੁਨਿਆਵੀ ਜੀਵ ਆ, ਸਾਨੂੰ ਵਸਤੂਆਂ ਨਾਲ ਪ੍ਰੇਮ ਹੈ, ਵਸਤੂਆਂ ਨਾਲ, ਵਸਤੂਆਂ ਨਾਲ ਬੜਾ ਪ੍ਰੇਮ ਹੈ, ਬਹੁਤ। ਇਸ ਕਰਕੇ ਪਿਆਰਿਓ ਸਾਨੂੰ ਵਸਤੂਆਂ ਨਾਲ ਬਹੁਤ ਪ੍ਰੇਮ ਹੈ। ਤੇ ਇੱਕ ਗੱਲ ਆਪਣੇ ਮਾਈਂਡ ਵਿੱਚ ਬਿਠਾਇਓ, ਕੱਲਾ ਜਿਹੜਾ ਬੰਦਾ ਹੈ ਨਾ, ਉਹ ਕਈ ਜਾਣਿਆਂ ਦਾ ਭਲਾ ਨਹੀਂ ਕਰ ਸਕਦਾ, ਕੱਲਾ ਬੰਦਾ। ਹੁਣ ਮੰਨ ਲਓ ਕੋਈ ਸੰਸਥਾ ਚੱਲਦੀ ਹੈ, ਹੁਣ ਅਸੀਂ ਚਲਾ ਰਹੇ ਸੰਸਥਾ, ਗੁਰੂ ਜੀ ਕਿਰਪਾ ਕਰਕੇ ਸੇਵਾ ਲੈ ਰਹੇ, ਹੁਣ ਕੱਲਾ ਥੋੜੀ ਮੈਂ ਚਲਾ ਰਿਹਾ, ਮੇਰੇ ਨਾਲ ਆ ਵੀ ਸਹਿਯੋਗੀ ਨੇ, ਸੰਗਤ ਦਾ ਸਹਿਯੋਗ ਹੈ, ਸੰਗਤ ਦੀ ਸਪੋਰਟ ਹੈ, ਉਹ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬਣਨੀ। ਹੁਣ ਕੋਈ ਗੁਰਦੁਆਰਾ ਸਾਹਿਬ ਬਣਿਆ, ਫਲਾਣੇ ਮਹਾਂਪੁਰਖਾਂ ਨੇ ਬਣਾਇਆ, ਕੱਲਿਆਂ ਨੇ ਬਣਾਤਾ, ਦੱਸੋ ਕੱਲਿਆਂ ਨੇ ਥੋੜੀ ਬਣਾਇਆ, ਸੰਗਤ ਦਾ ਸਹਿਯੋਗ ਕਿਣਕਾ ਕਿਣਕਾ ਆਇਆ ਤਾਂ ਹੀ ਪਿਆਰਿਓ ਗੁਰੂ ਘਰ ਬਣ ਗਏ। ਹੁਣ ਕਿਤੇ ਤੁਸੀਂ ਲੰਗਰ ਲਾਉਣਾ ਹੈ, ਲੰਗਰ ਕਈ ਵਾਰੀ ਕਹਿੰਦੇ ਜੀ ਫਲਾਣੇ ਬੰਦੇ ਨੇ ਕੱਲੇ ਨੇ ਇਹ ਲੰਗਰ ਦੀ ਸੇਵਾ ਕੀਤੀ, ਉਹ ਮਾਇਆ ਕੱਲੇ ਨੇ ਦਿੱਤੀ, ਪਰ ਸਹਿਯੋਗ ਤੇ ਸਾਰਿਆਂ ਦਾ ਮਿਲਿਆ ਨਾ, ਕਿਸੇ ਨੇ ਲੰਗਰ ਬਣਾਇਆ, ਕਿਸੇ ਨੇ ਵੰਡਿਆ ਲੰਗਰ। ਕੱਲਾ ਬੰਦਾ ਪਿਆਰਿਓ ਬਹੁਤ ਜਾਣਿਆਂ ਦਾ ਭਲਾ ਨਹੀਂ ਕਰ ਸਕਦਾ। ਹਾਂ, ਆਪਾਂ ਕਈ ਜਾਣੇ ਰਲ ਮਿਲ ਕੇ ਕਿਸੇ ਇੱਕ ਜਾਣੇ ਦਾ ਸਹਿਯੋਗ ਜ਼ਰੂਰ ਕਰ ਸਕਦੇ ਹਾਂ। ਅਸੀਂ ਕਈ ਜਾਣੇ ਰਲ ਮਿਲ ਕੇ ਗੁਰਦੁਆਰਾ ਵੀ ਬਣਾ ਸਕਦੇ ਹਾਂ, ਕੋਈ ਸੰਸਥਾ ਵੀ ਚਲਾ ਸਕਦੇ ਹਾਂ, ਕਈਆਂ ਦਾ ਭਲਾ ਵੀ ਕਰ ਸਕਦੇ ਹਾਂ। ਅਸੀਂ ਕਈ ਜਾਣੇ ਰਲ ਮਿਲ ਕੇ ਕਿਸੇ ਇੱਕ ਜਾਣੇ ਦਾ ਸਹਿਯੋਗ ਜ਼ਰੂਰ ਕਰ ਸਕਦੇ ਹਾਂ। ਇਹ ਸਭ ਸੰਭਵ ਤਾਂ ਹੈ ਜੇਕਰ ਸਾਡਾ ਮਾਨਸਿਕ ਵਿਕਾਸ ਇਸ ਹੱਦ ਤੱਕ ਹੋਵੇ ਕਿ ਇੱਕ ਦੀਵੇ ਨੇ ਦੂਜੇ ਦੀਵੇ ਨੂੰ ਬਾਲਣਾ। ਜੇ ਸਾਡੇ ਮਾਨਸਿਕ, ਜੇ ਸਾਡਾ ਅੰਦਰਲਾ ਇਹ ਮਾਈਂਡ ਇਦਾਂ ਸੈੱਟ ਹੋਇਆ ਹੋਏਗਾ ਨਾ, ਮਾਨਸਿਕ ਤੌਰ ਤੇ ਵਿਕਾਸ ਹੋਇਆ ਹੋਏਗਾ ਕਿ ਇੱਕ ਦੀਵੇ ਨੇ ਦੂਜੇ ਦੀਵੇ ਨੂੰ ਬਾਲਣਾ ਹੈ, ਤੇ ਜਦੋਂ ਇੱਕ ਦੀਵਾ ਦੂਜੇ ਦੀਵੇ ਨੂੰ ਬਾਲਦਾ ਨਾ, ਆਪਣਾ ਉਹਦਾ ਕੁਝ ਗਵਾਚਦਾ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਪਣਾ ਕੁਝ ਗਵਾਚਿਆ ਥੋੜੀ। ਹੁਣ ਬਲਦੇ ਹੋਏ ਦੀਵੇ ਨੇ ਦੂਜੇ ਨੂੰ ਜਗਾ ਦਿੱਤਾ, ਬਲਦੇ ਹੋਏ ਦਾ ਕੁਝ ਗਿਆ ਨਹੀਂ, ਪਰ ਜਦੋਂ ਦੋ ਦੀਵੇ ਇਕੱਠੇ ਜਗਣ ਲੱਗ ਪਏ, ਉਹਨਾਂ ਦਾ ਚਾਨਣ ਡਬਲ ਜ਼ਰੂਰ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਏ, ਬੇਨਤੀ, ਜੇ ਚਾਹੁੰਦੇ ਹੋ ਨਾ ਮਨ ਦੀ ਅਸਲੀ ਅਮੀਰੀ ਪਾਉਣਾ, ਅਸਲੀ ਅਮੀਰੀ ਜੇ ਚਾਹੁੰਦੇ ਹੋ ਤੇ ਆਪਣੇ ਹਿੱਸੇ ਵਿੱਚੋਂ ਕੁਝ ਨਾ ਕੁਝ ਵੰਡਿਆ ਜ਼ਰੂਰ ਕਰੋ, ਹਾਂਜੀ। ਦੂਜਿਆਂ ਨਾਲ ਚੰਗਾ ਵਿਹਾਰ ਕਰਕੇ ਵੇਖਣਾ, ਕਦੇ ਪੈਸਿਆਂ ਤੋਂ ਬਿਨਾਂ ਵੀ ਅਮੀਰੀ ਤੇ ਖੁਸ਼ਹਾਲੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ, ਹਾਂਜੀ। ਸੱਚੀ ਗੱਲ ਏ, ਖਰੀ ਗੱਲ ਏ।
ਦੂਜਿਆਂ ਨਾਲ ਚੰਗਾ ਵਿਹਾਰ ਕਰਕੇ ਵੇਖੋ ਤਾਂ ਸਹੀ, ਪੈਸਿਆਂ ਤੋਂ ਬਿਨਾਂ ਵੀ ਤੁਸੀਂ ਅਮੀਰ ਲੱਗੋਗੇ, ਆਪਣੇ ਆਪ 'ਚ ਇੱਕ ਮਾਣ ਮਹਿਸੂਸ ਕਰੋਗੇ, ਪ੍ਰਾਊਡ ਮਹਿਸੂਸ ਕਰੋਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰਿਓ, ਜਦੋਂ ਕੋਈ ਬੰਦਾ ਸੰਕਟ ਵਿੱਚ ਹੋਵੇ ਨਾ, ਉਹਦੀ ਬਾਹ ਫੜ ਕੇ ਵੇਖਣਾ। ਜਦੋਂ ਉਹਦੀ ਬਾਹ ਫੜ ਕੇ ਵੇਖੋਗੇ ਨਾ, ਮੈਂ ਸੱਚ ਕਹਿਣਾ, ਜਦੋਂ ਸੰਕਟ ਵਿੱਚ ਪਏ ਦੀ ਬਾਹ ਫੜ ਕੇ ਵੇਖੋਗੇ, ਮਹਿਸੂਸ ਕਰਕੇ ਵੇਖਣਾ, ਇਦਾਂ ਲੱਗੇਗਾ ਜਿਵੇਂ ਮੇਰੀ ਬਾਹ ਗੁਰੂ ਰਾਮਦਾਸ ਨੇ ਫੜੀ ਹੋਈ ਏ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਏ, ਸਿਆਣਾ ਮਨੁੱਖ ਇੱਥੇ ਹੈਕੜ ਲਈ ਮਦਦ ਨਹੀਂ ਕਰਦਾ। ਹੈਕੜਬਾਜੀ ਦੇ ਵਿੱਚ ਆ ਕੇ ਦੂਜਿਆਂ ਨੂੰ ਸਮਝਣ ਨਾਲ ਸਾਨੂੰ ਆਪਣੇ ਆਪ ਬਾਰੇ ਵੀ ਬਹੁਤ ਵੱਡੀ ਸੋਝੀ ਮਿਲਦੀ ਹੈ। ਅਸੀਂ ਕਈ ਵਾਰੀ ਹੈਕੜਬਾਜੀ 'ਚ ਮਦਦ ਨਹੀਂ ਕਰਦੇ। ਕੋਈ ਨਹੀਂ, ਮੇਰਾ ਥੋੜੀ ਕੋਈ ਨੁਕਸਾਨ ਹੋਇਆ, ਇਹਦਾ ਹੀ ਹੋਇਆ ਨਾ, ਇਹੋ ਹੀ ਮੁਸ਼ਕਲ ਵਿੱਚ ਨਾ, ਕੀ ਫਰਕ ਪੈਣਾ। ਪਰ ਪਿਆਰਿਆ, ਇੱਕ ਗੱਲ ਯਾਦ ਵਿੱਚ ਰੱਖੀ, ਜੇ ਅੱਜ ਤੂੰ ਕਿਸੇ ਦੇ ਪਰਦੇ ਟੱਕੇਗਾ ਨਾ, ਕੱਲ ਨੂੰ ਗੁਰੂ ਵੀ ਤੇਰੇ ਟੱਕੇਗਾ। ਸਤਿ ਸ੍ਰੀ ਅਕਾਲ। ਅੱਜ ਤੂੰ ਕਿਸੇ ਦੀ ਬਾਹ ਫੜੇਗਾ ਨਾ, ਕੱਲ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੀ ਬਾਹ ਫੜਨਗੇ। ਤੇ ਜੇ ਅੱਜ ਤੂੰ ਕਿਸੇ ਦੀ ਬਾਹ ਨਹੀਂ ਨਾ ਫੜਦਾ, ਫਿਰ ਖੰਡੇ ਵਾਲੇ ਨੇ ਵੀ ਤੇਰੀ ਬਾਹ ਨਹੀਂ ਫੜਨੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਇੱਕ ਸਿਆਣਾ ਬੰਦਾ ਹੈ ਨਾ, ਬਸ ਆਪਣੇ ਭਵਿੱਖ ਬਾਰੇ ਸੋਚਦਾ ਹੈ, ਤੇ ਜਿਹੜਾ ਸੁਘੜ ਸਿਆਣਾ ਮਨੁੱਖ ਹੈ ਨਾ, ਉਹ ਮਨੁੱਖਤਾ ਦੇ ਭਵਿੱਖ ਬਾਰੇ ਸੋਚਦਾ ਹੈ, ਮਨੁੱਖਤਾ ਦੇ ਭਵਿੱਖ ਬਾਰੇ ਹੈ ਜੀ। ਜੋ ਮੈਨੂੰ ਸੁੱਖ ਮਿਲੇ ਨੇ ਸਭ ਨੂੰ ਮਿਲਣ, ਪਰ ਦਾਤਿਆ ਜਿਹੜਾ ਮੈਨੂੰ ਦੁੱਖ ਮਿਲਿਆ ਉਹ ਸਭ ਨੂੰ ਨਾ ਮਿਲੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਜਿਹੜਾ ਅਨੁਭਵ ਮੁਸੀਬਤ ਦਿੰਦੀ ਹੈ ਨਾ, ਉਸ ਤੋਂ ਲਾਭ ਭਾਵੇਂ ਕੋਈ ਨਾ ਹੋਵੇ, ਪਰ ਬੰਦੇ ਨੂੰ ਨੁਕਸਾਨ ਤੋਂ ਬਚਣ ਦੀ ਜਾਚ ਆ ਜਾਂਦੀ ਹੈ। ਸੱਚੀ ਗੱਲ ਹੈ ਨਾ, ਨੁਕਸਾਨ ਤੋਂ ਬਚਣ ਦੀ ਜਾਚ ਆ ਜਾਏਗੀ। ਮੁੱਕਦੀ ਗੱਲ ਏ, ਜੇਕਰ ਵਰਤੋਂ ਤਾਂ ਦਿਮਾਗ ਦੇ 100 ਹੱਥ ਨੇ। ਜੇ ਵਰਤੋ, ਫਿਰ ਆ ਦਿਮਾਗ ਦੇ 100 ਹੱਥ ਨੇ। ਦਿਮਾਗ ਬੜਾ ਕੁਝ ਸੋਚ ਸਕਦਾ, ਬੜਾ ਕੁਝ ਹੈ ਜੀ। ਜੇ ਵਰਤੋਂ ਤਾਂ ਦਿਮਾਗ ਦੇ ਪਿਆਰਿਓ 100 ਹੱਥ ਨੇ, ਨਾ ਵਰਤੋ ਤਾਂ ਹੁੰਦਿਆਂ ਸੁਣਦਿਆਂ ਵੀ ਅਸੀਂ ਟੁੰਡੇ ਆ। ਜੇ ਵਰਤੋਗੇ ਨਾ, ਦਿਮਾਗ ਲਾਓਗੇ, ਜਿੱਥੇ ਮੈਂ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਸੋਚਦਾ, ਮਨੁੱਖਤਾ ਲਈ ਸੋਚਣਾ ਸ਼ੁਰੂ ਕਰੋਗੇ, ਇਹ ਵਾਤਾਵਰਣ ਵਿੱਚ ਸਿਸਟਮ ਇਹੋ ਜਿਹਾ, ਜਿਹੋ ਜਿਹੇ ਵਿਚਾਰ ਵਾਤਾਵਰਣ 'ਚ ਭੇਜੋਗੇ, ਉਹੋ ਜਿਹੇ ਤੁਹਾਡੇ ਅੰਦਰ ਹੋਰ ਬਣਨ ਲੱਗ ਪੈਣਗੇ। ਹੋਰ ਵਰਤੋਗੇ ਤੇ ਦਿਮਾਗ ਦੇ 100 ਹੱਥ ਨੇ, ਨਹੀਂ ਵਰਤੋਗੇ ਤੇ ਸਭ ਕੁਝ ਹੁੰਦਿਆਂ ਅਸੀਂ ਟੁੰਡੇ ਆ। ਉਹ ਮਿਲ ਕੇ ਰਵਾਂਗੇ ਤੇ ਪਿਆਰਿਓ, ਸਾਨੂੰ ਕੋਈ ਚਾਹ ਕੇ ਵੀ ਡੇਗ ਨਹੀਂ ਜੇ ਸਕੇਗਾ ਜੇ ਮਿਲ ਕੇ ਰਵਾਂਗੇ। ਮੇਰੀ ਬੇਨਤੀ ਹੈ, ਆਪਸ 'ਚ ਮਿਲ ਕੇ ਰਹੀਏ, ਇੱਕ ਦੂਜੇ ਦੀ ਹੈਲਪ ਕਰੀਏ, ਇੱਕ ਦੂਜੇ ਦੀਆਂ ਬਾਹਾਂ ਬਣੀਏ। ਮੈਂ ਕਹਿੰਦਾ ਆਪਣੇ ਭਰਾ ਜਿਹੜੇ ਨੇ ਨਾ, ਉਹਨਾਂ ਨੂੰ ਸਾਂਭੋ, ਸਾਂਭੋ, ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਂਭੋ। ਮੇਰੀ ਬੇਨਤੀ ਹੈ, ਬੇਨਤੀ। ਪਰਿਵਾਰਕ ਮੈਂਬਰ ਜਿਨ੍ਹਾਂ ਨਾਲ ਖੂਨੀ ਰਿਸ਼ਤਾ ਉਹ ਵੀ, ਤੇ ਜਿਨ੍ਹਾਂ ਨਾਲ ਇਹ ਨਾਦ ਦਾ ਰਿਸ਼ਤਾ ਹੈ ਨਾ, ਇਹ ਵੀ ਸਾਡੇ ਹੀ ਵੀਰ ਨੇ। ਸਭ ਦਾ ਭਲਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਸਮਝਿਓ, ਜਿਹੜੀ ਅੱਜ ਮੈਂ ਗੱਲ ਕੀਤੀ, ਆਰਾਮ ਨਾਲ ਬਹਿ ਕੇ ਘਰ ਜਾ ਕੇ ਵਿਚਾਰਿਓ ਇਸ ਗੱਲ ਨੂੰ, ਕਿ ਜੇ ਵਰਤੋਗੇ ਤੇ ਦਿਮਾਗ ਦੇ ਵੀ 100 ਹੱਥ ਨੇ, ਤੇ ਜੇ ਨਾ ਵਰਤੋਂ ਵਿੱਚ ਲਿਆਓਗੇ ਨਾ, ਸਭ ਕੁਝ ਹੁੰਦਿਆਂ ਵੀ ਟੁੰਡੇ ਹੀ ਸੀ। ਜੇ ਵਰਤੋਗੇ ਨਹੀਂ ਇਹਨੂੰ, ਆ ਬੁੱਧੀ ਦਿੱਤੀ ਏ, ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਸਭ ਕੁਝ ਕਰਦਿਆਂ, ਸਭ ਕੁਝ ਪ੍ਰੇਰਨਾ ਕਰਦਿਆਂ, ਸਾਰੇ ਉਦਮ ਕਰਦਿਆਂ ਅੰਮ੍ਰਿਤ ਵੇਲਾ ਨਾ ਛੱਡਿਓ, ਬਾਣੀ ਨਾ ਛੱਡਿਓ, ਨਿਤਨੇਮ ਨਾ ਛੱਡਿਓ। ਆਓ ਬੜੇ ਪਿਆਰ ਨਾਲ ਸ਼ਬਦ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 629 ਨੰਬਰ ਅੰਗ ਦੇ ਉੱਤੇ ਦਰਜ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਭ ਕੋਈ। ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਮਨ 'ਚ ਵੀ, ਉਹਨਾਂ ਦੇ ਤਨ 'ਚ ਵੀ ਗੁਰੂ ਗੁਰੂ ਵਸ ਗਏ, ਤੇ ਅੱਜ ਪੂਰਾ ਵਰਲਡ ਉਹਨਾਂ ਦੀ ਜੈ ਜੈਕਾਰ ਕਰ ਰਿਹਾ। ਸਾਰੀ ਸੰਗਤ ਪਿਆਰ 'ਚ ਮੇਰੇ ਨਾਲ ਨਾਲ ਗਾਇਓ, ਕੈਮੋ ਸਤਿ ਸ੍ਰੀ ਅਕਾਲ। ਇਹ
सारी संगत प्यार विच टिकी है, ते प्यार वालियां ने टिके रहना, भावें जिन्ना मर्जी आपां समा लाई चलीए। 3-3 घंटे भी लग जाते हैं अमृतसर साहब, बार-बार संगतां एक शब्द होर पढ़ लो, होर पढ़ लो, होर पढ़ लो। ते जेड़ा कोई प्यारे नवां बैठा है ना, मैं उन्हां दे चरणां 'च बेनती करांगा, उठण दी गलती ना करे। वो आखो धन गुरु रामदास जी, धन गुरु रामदास मैं गलती जी। लफ्ज बोलिया, होश च बोलने आ। जिसने कीती जरा बेदबी इस गली विच सहियो, महापुर कहंदे ज्यों मनसूर चढ़ाया सूली, फेर ना सानू कहियो। एक जत्था उठिया, दूजे ने बहना, एक कीर्तन तो सुन लिया, चल अरदास करके खुशियां लैके आगे लेके जा सक। पर पता है इस तो बाद कोई जत्था नहीं, कीर्तन समागम की समाप्ति, फिर विचों कदी नहीं उठना चाहिए। बस पूरा लाहा प्यार वालियां नूं ते सब नूं पता है, पर जेड़े कई नवे भी ने ना, बस अपना आप कंट्रोल करके बैठे हो है जी। क्योंकि ये ओही समय, मैं दोहरा दियां, मैं कई बारी कीर्तन च कहना, ये ओही समय जिस समय करके तुहाडे घरां च बरकत पैणी है। ये ओही समय जिस समय करके तुहाडे बच्चियां ने तुहाडे कहने च रहना है। एक 250-300 की टिकट लई होवे ना फिल्म दी, 15-20 मिनट पहले बंदा पहुंचदा है, एक भी डायलॉग मिस ना हो जाए है जी। सच्ची गल है ना, जे वो किते इंटरवल भी ना करन, इंटरवल भी ना करन, ते बंदा उठे ना, इंटरवल विच उठे ही ना, 2-2.5 घंटे की फिल्म वेख के ही उठे। क्यों? मैं 250-300 खर्चे है। कई बार यहो जिहा सीन होंदा, बंदा कहंदा मैं वाशरूम भी नहीं जाना, रोके है, मेरा एक सीन भी मिस ना हो जाए। सच्ची गल है, सच्चाई कहने हैं जो बीतदियां ने, मैं बाथरूम भी नहीं जाना, मैं 250-300 खर्च करके आया। वो 250-300 की फिक्र है जी। ते आ जेड़ा हीरे लालां तो भी वध महंगा समा, इहदी फिक्र कई करदे ही नहीं है जी। इहदी भी फिक्र करो, फिक्र बस आ चढ़दी कला नाल बैठो गुरु जी दी मेहर नाल। आओ बड़े प्यार नाल शब्द पढ़ीए ते बाबा जी दे जीवन विचों प्यारियां प्यारियां गल्लां तुहाडे नाल साझीਆਂ ਕਰਨ ਦਾ ਯਤਨ ਕਰਾਂਗਾ। सतगुरु सेवा लैण करियो कृपा जी। हर मन तन वसिया सोई, जय जयकार करे सब कोई, जय जयकार करे सब कोई। हर मन तन वसिया सोई, जय जयकार करे सब कोई, जय जयकार करे सब कोई। बोलो हर मन तन वसिया सोई, जय जयकार करे सब कोई, जय जयकार करे सब कोई। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। मन तन वसिया सोई, जय जयकार करे सब कोई, जय जयकार करे सब कोई। हर मन तन वसिया सोई, जय जयकार करे सब कोई, जय जयकार करे सब कोई। गुरु रामदास जी, धन गुरु रामदास जी, प्यार ना लखो धन बाबा दीप सिंह जी। गुरपूरे की बटिया
गुरपुरे की वड्याई, गुरपुरे की वड्याई, गुरपुरे की वड्याई। ताकि कीमत कहीं न जाई, ताकि कीमत कहीं न जाई, ताकि कीमत कहीं न जाई। हर मन तन वसिया सोई, जय जयकार करे सब कोई, जय जयकार करे सब कोई। बोलो हर मन तन वसिया सोई, अरे जय जयकार करे सब कोई, जय जयकार करे सब कोई। धन गुरु रामदास जी, धन गुरु रामदास जी। बाबा ਉੱਚੀਆਂ ਕਰੋ, ਆਖੋ ਧੰਨ ਬਾਬਾ। दीप सिंह जी, ਬਾਬਾ ਫੜਾਵਿਓ ਸੁਰਤੀ ਨਾਲ, ਧੰਨ ਬਾਬਾ। दीप सिंह जी। हाँ कुर्बान जाई तेरे नामे, हाँ कुर्बान जाई तेरे नावे, जिसनो बख्श लहे मेरे प्यारे, जिसनो बख्श ले मेरे प्यारे। सो जस तेरा गावे, सो जस तेरा गावे, सो जस तेरा गावे। पढ़ो हर मन तन वसिया सोई, जय जयकार करे सब कोई, जय जयकार करे सब कोई। हर मन तन वसिया सोई, जय जयकार करे सब कोई, जय जयकार करे सब कोई। धन गुरु रामदास जी, धन गुरु रामदास जी। धन बाबा दीप सिंह जी। तू पारो स्वामी मेरा, तू पारो स्वामी मेरा, संता परवासा तेरा, संता परवासा तेरा, जी नानक प्रभ सरनाई, नानक प्रभ सरनाई, मुख निंदक के छाई, जी हर मन तन वसिया सोई, जय जयकार करे सब कोई, जय जयकार करे सब कोई। हर मन तन वसिया सोई, जय जयकार करे सब कोई, जय जय
जयकार करे सब कोई। ਬੇਨਤੀ ਦਾਸ ਬੋਲੇ ਫਿਰ ਵੀਰ ਫਿਰ ਭੈਣਾ, ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਦਰਸ਼ਨ ਕਰਨ ਵਾਲਿਆਂ ਦਾ ਅਜੇ ਵੀ ਪਿਆਰ, ਜੋ ਦਰਸ਼ਨ ਕਰਨ ਵਾਲਿਆਂ ਦੀ ਲਾਈਨ ਵੀ ਬੜੀ ਲੰਬੀ ਏ, ਤੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਅੱਗੇ ਮੈਂ ਕਿਹਾ ਗੋਡਾ ਠਾਇਆ ਸਿੱਖ ਬਿਠਾਇਆ, ਗੋਡੇ ਠਾਓ ਤੇ ਸਿੱਖਾਂ ਨੂੰ ਭਾਓ। ਜਿੱਥੇ ਜਿੱਥੇ ਜਗ੍ਹਾ ਮਿਲਦੀ ਬਸ ਬਹਿ ਕੇ ਥੋੜੇ ਜਿਹੇ ਮਿੰਟ ਹੁਣ ਬਾਕੀ ਨੇ, ਲਾਹਾ ਪੂਰਾ ਲੈਣਾ। ਮੇਰੀ ਬੇਨਤੀ, ਮੇਰੇ ਤੋਂ ਬਾਅਦ ਵੀਰ ਫਿਰ ਭੈਣਾਂ ਗੱਜ ਕੇ जय जयकार करे, जय जयकार करे, जय जयकार करे, जय जयकार करे। ओ जय जयकार करे, जय जयकार करे, जय जयकार करे, जय जयकार करे। जय जयकार करे, जय जयकार करे, जय जयकार करे, जय जयकार करे। जिन हर मन वसिया से दर साचे सचियारा, उन्हां दी सोभा जुग जुग होई। ਬੋਲੋ ਉਹਨਾਂ ਦੀ ਸੋਭਾ ਜੁਗ ਜੁਗ ਹੋਈ। उन्हां दी सोभा जुग जुग होई। ਉਹਨਾਂ ਦੀ ਸੋਭਾ ਜੁਗ ਜੁਗ ਹੋਈ। बाबा दीप सिंह जी, ਬਾਬਾ दीप सिंह जी, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। जी उन्हां दी सोभा जुग जुग होई। ਉਹਨਾਂ ਦੀ ਸੋਭਾ ਜੁਗ ਜੁਗ ਹੋਈ। उन्हां दी सोभा जुग जुग होई। कोई न मेटण खारा खारा। ਦੇਖੋ ਬਾਬੇ ਖੰਡੇ ਵਾਲੇ ਦੀ ਜੈ ਜੈਕਾਰ ਕਰਨਾ ਹੈ ਨਾ, ਤੇ ਕਿੱਡੀ ਵੱਡੀ ਕਿਰਪਾ ਪੰਜ ਪਿਆਰੇ ਸਹਿਬਾਨ ਅੱਜ ਜੋ ਇੱਥੇ ਅੰਮ੍ਰਿਤ ਸੰਚਾਰ ਰੱਖਿਆ ਸੀ ਗੁਰਮੁਖਾਂ ਨੇ। ਮੈਨੂੰ ਨਹੀਂ ਸੀ ਪਤਾ, ਮੈਨੂੰ ਆ ਕੇ ਪਤਾ ਲੱਗਿਆ ਅੱਜ 35 ਪ੍ਰਾਣੀ ਗੁਰੂ 37 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ੇ ਚੜੇ ਨੇ। ਬੋਲੇ ਸੋ ਨਿਹਾਲ। ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਬਾਪੂ ਜੀ ਹੋਰ ਰੰਗ ਲਾਉਣ, ਹੋਰ ਵਧਾਉਣ ਪੰਜਾਂ ਪਿਆਰਿਆਂ ਨੂੰ ਵੀ, ਗੁਰਮੁਖਾਂ ਨੂੰ, ਗੁਰੂ ਦੇ ਲਾਲਾਂ ਨੂੰ, ਜੀ ਆਇਆਂ ਨੂੰ। ਜਿੰਨੀਆਂ ਸੰਗਤਾਂ ਅੰਮ੍ਰਿਤ ਛਕ ਕੇ ਆਈਆਂ, ਜੀ ਆਇਆਂ ਨੂੰ। ਕਰਿਓ ਕਿਰਪਾ ਜੀ ਪਿਆਰ ਨਾਲ। उन्हां दी सोभा जुग जुग होई। ਉਹਨਾਂ ਦੀ ਸੋਭਾ ਜੁਗ ਜੁਗ ਹੋਈ। बाबा दीप सिंह जी, बाबा दीप सिंह जी, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਗੱਜ ਕੇ ਗੱਜ ਕੇ जी उन्हां दी सोभा जुग जुग होई। ਉਹਨਾਂ ਦੀ ਸੋਭਾ ਜੁਗ ਜੁਗ ਹੋਈ। कोई न मिटण हारा, कोई न मिटण हारा। ਕੋਈ ਨਾ ਮੇਟਨ ਹਾਰਾ, ਕੋਈ ਨਾ ਮੇਟਨ ਹਾਰਾ। नानक तिनके सद बलिहारे, जिन हर राखिया उर तारा। उन्हां दी सोभा जुग जुग होई। कोई न मेटण हारा, जी हर मन तन वसिया सोई। जय जयकार करे सब कोई, जय जयकार करे सब कोई। हर मन तन बसिया सोई।
जय जयकार करे सब कोई, वाह वाह। जय जयकार करे सब कोई। जिथे जाए बहे मेरा सतगुरु, बोलो जिथे जाए बहे मेरा सतगुरु, सो थान सुहावा राम राजे, गुर सिੱਖੀ सो थान पालिया ले टूर मुख लावा, गुर सिੱਖਾਂ की काल थाए पई, गुर सिੱਖਾਂ की काल थाए पई। जिन हर नाम ते आवा, जिन नानक सतगुर पूजिया पूजिया, जिन नानक सतगुर पूजिया। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। बड़ी ताकत जे इस नाम विच, खुल के बोलो, जिन्ना जोर ला सकते हो ना ला दिओ, कोई कंजूसी ना करिओ। मेरी आवाज कितना कई उच्ची सुर च बोलण लगे, डरदे गला ही ना बह जे। ਜਦੋਂ ਬੈਠਾ ਹੀ ਰਸਨਾ ਤੇ ਉਹਨੇ ਗਲਾ ਥੋੜੀ ਪਾਉਣਾ, ਉਹਨੇ ਤੇ ਹੋਰ ਬਖਸ਼ਿਸ਼ਾਂ ਵਰਤਾਉਣੀਆਂ। ਸਤਿ ਸ੍ਰੀ ਅਕਾਲ। ਜਿੰਨਾ ਖੁੱਲ ਕੇ ਜਿੰਨਾ ਜ਼ੋਰ ਲਾ ਸਕਦੇ ਹੋ ਨਾ ਲਾ ਦਿਓ। ਬੜੀ ਬਰਕਤ ਇਸ ਨਾਮ 'ਚ, ਬੜੀ ਰਹਿਮਤ ਇਸ ਨਾਮ 'ਚ, ਬੜੀ ਰਹਿਮਤ। ਵਾਹ ਵਾਹ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਮੇਰੇ ਬਾਬਾ ਦੀਪ ਸਿੰਘ ਜੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੱਜ ਕੇ ਗੱਜ ਕੇ ਵਾਹਿਗੁਰੂ 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 ਸੰਗਤ ਦੀ ਆਵਾਜ਼ ਆਵੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਬੋਲੋ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਤਿ ਸ੍ਰੀ ਅਕਾਲ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਸ਼ੁਕਰਾਨਾ ਸਮਾਗਮ 7 ਤੋਂ 9 ਵਜੇ ਤੱਕ, ਰਾਤ 7 ਤੋਂ 9 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। ਸਭ ਨੂੰ ਪਤਾ ਹੈ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ। ਸਾਰੇ ਆਓ ਵਹੀ ਨਾ ਕੱਤ ਕੇ ਜੋ ਪਿਤਾ ਜੀ ਸਾਨੂੰ ਦਾਤਾਂ ਦਿੰਦੇ ਨੇ, ਹਰ ਮਹੀਨੇ ਅਸੀਂ ਉਹਨਾਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਸਮਾਗਮ ਕਰਦੇ ਹਾਂ। ਸਭ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨੀ ਔਰ ਪਤਾ ਹੀ ਹੈ ਸਭ ਨੂੰ ਕਿਵੇਂ ਗੁਰੂ ਹਰਗੋਬਿੰਦ ਸਾਹਿਬ, ਕਿਵੇਂ ਮਾਤਾ ਕੌਲਾਂ ਜੀ ਪ੍ਰਤੱਖ ਵਰਤ ਕੇ ਸਾਡੀਆਂ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਪਿਆਰਿਓ, ਭੁੱਲਿਓ ਨਾ 20 ਤਰੀਕ ਨੂੰ ਸਭ ਨੇ 7 ਤੋਂ 9 ਵਜੇ ਤੱਕ ਸਮਾਗਮ, ਕਿਉਂਕਿ ਮੌਸਮ ਤਬਦੀਲ ਹੋ ਗਿਆ, 7 ਤੋਂ 9 ਵਜੇ ਤੱਕ ਇਸ ਵਾਰੀ ਇਹ ਸਮਾਗਮ ਹੋਏਗਾ। 6:30 ਪਹੁੰਚਿਓ। ਜੋ 7 ਤੋਂ 9 ਅਸੀਂ ਸਾਰੇ ਬਾਪੂ ਜੀ ਦਾ ਸ਼ੁਕਰਾਨਾ ਕਰਾਂਗੇ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੈਸੇਜ ਵੱਲ ਖਾਸ ਕਰਕੇ ਨੌਜਵਾਨ ਬੱਚੇ ਬੱਚੀਆਂ ਜ਼ਰੂਰ ਧਿਆਨ ਦੇਣਾ। ਤੁਹਾਨੂੰ ਮੋਟੀਵੇਟ ਕਰਨ ਵਾਸਤੇ ਆਉਣ ਵਾਲੇ ਸਮੇਂ 'ਚ ਤੁਸੀਂ ਕਿਵੇਂ ਜਿਉਣਾ ਹੈ, ਕਿਵੇਂ ਤੁਸੀਂ ਖੁਸ਼ ਰਹਿ ਸਕਦੇ ਹੋ ਦੁਨਿਆਵੀ ਤੌਰ ਤੇ ਔਰ ਅਧਿਆਤਮਿਕ ਤੌਰ ਤੇ ਤੁਹਾਡੀ ਤਰੱਕੀ ਕਿਵੇਂ ਹੋਵੇ, ਇਹ ਸਾਰੀ ਚੀਜ਼ ਨੂੰ ਮੁੱਖ ਰੱਖ ਕੇ ਤੁਹਾਡੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ। ਨਵੀਂ ਸੋਚ ਨਵਾਂ ਆਗਾਜ਼, ਕਾਮਯਾਬੀ ਦੀ ਪੌੜੀ। ਇਹ ਜੋ ਪ੍ਰੋਗਰਾਮ ਹੈ 26 ਨਵੰਬਰ ਨੂੰ ਦੁਪਹਿਰੀ 12 ਤੋਂ 2 ਵਜੇ ਤੱਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਮੈਂ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਬੇਨਤੀ ਕਰਦਾ ਪਿਆਰਿਓ, ਤੁਸੀਂ ਸਾਡੇ ਟਰਸਟ ਦੇ ਆਫੀਸ਼ੀਅਲ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਜੋ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਗੂਗਲ ਦਾ ਲਿੰਕ ਮੰਗਵਾ ਕੇ ਫਾਰਮ ਫਿਲ ਕਰਕੇ ਸਾਡੇ ਤੱਕ ਭੇਜੋ। ਔਰ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਹੀ ਹੋਣਾ। ਇਹਦੇ ਵਿੱਚ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 15 ਤੋਂ 40 ਸਾਲ ਦੇ ਜਿੰਨੇ ਵੀ ਤੁਸੀਂ ਸੁਣਨ ਵਾਲੇ ਹੋ, ਜਿੱਥੋਂ ਵੀ ਤੁਸੀਂ ਆ ਸਕਦੇ ਹੋ, ਆ ਕੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਿਓ। ਔਰ ਮੈਨੂੰ ਇੰਨਾ ਪਤਾ ਹੈ ਜਦੋਂ ਤੁਸੀਂ ਇੱਕ ਵਾਰੀ ਇਸ ਸਮਾਗਮ ਵਿੱਚ ਆਓਗੇ, ਇਸ ਪ੍ਰੋਗਰਾਮ ਵਿੱਚ ਆਓਗੇ, ਇਸ ਸੈਸ਼ਨ ਨੂੰ ਅਟੈਂਡ ਕਰੋਗੇ ਔਰ ਤੁਹਾਨੂੰ ਇੱਕ ਹਲੂਣਾ ਜਿਹਾ ਮਿਲੇਗਾ। ਆਉਣ ਵਾਲੇ ਸਮੇਂ ਵਿੱਚ ਤੁਸੀਂ ਕੀ ਕੀ ਕਰ ਸਕਦੇ ਹੋ, ਇਹ ਸਾਰੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਭੁੱਲਿਓ ਨਾ 26 ਨਵੰਬਰ ਦੁਪਹਿਰੀ 12 ਤੋਂ 2 ਵਜੇ ਤੱਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਵੀਂ ਸੋਚ ਨਵਾਂ ਆਗਾਜ਼, ਕਾਮਯਾਬੀ ਦੀ ਪੌੜੀ। ਇਹ ਨਵਾਂ ਉਪਰਾਲਾ ਤੁਹਾਨੂੰ ਝੰਜੋੜਨ ਵਾਸਤੇ, ਤੁਹਾਨੂੰ ਮੋਟੀਵੇਟ ਕਰਨ ਵਾਸਤੇ, ਤੁਹਾਨੂੰ ਖੁਸ਼ ਰਹਿਣ ਵਾਸਤੇ, ਤੁਹਾਨੂੰ ਜੀਉਣ ਦਾ ਢੰਗ ਸਿਖਾਉਣ ਵਾਸਤੇ
ਇਹ ਨਵਾਂ ਉਪਰਾਲਾ ਕੀਤਾ ਗਿਆ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿੰਨੇ ਤੁਸੀਂ ਨੌਜਵਾਨ ਬੱਚੇ ਬੱਚੀਆਂ ਇਸ ਮੈਸੇਜ ਨੂੰ ਦੇਖੋਗੇ, ਦਸਾਂ ਨੂੰ ਹੋਰ ਪ੍ਰੇਰਨਾ ਕਰਿਓ ਔਰ ਫਾਰਮ ਫਿਲ ਕਰਨਾ ਨਾ ਭੁੱਲਿਓ। ਇਹ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ ਆਪ ਜੀਆਂ ਦੇ ਚਰਨਾਂ ਵਿੱਚ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਤੁਹਾਡੇ ਦਿੱਤੇ ਕਿਣਕੇ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਕੋਲੋਂ ਸਤਿਗੁਰੂ ਸੇਵਾਵਾਂ ਦੇ ਕਾਰਜ ਕਰਵਾ ਰਹੇ ਨੇ। ਤੁਹਾਡੇ ਕਿਣਕੇ ਨਾਲ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ ਹੈ। ਬਿਲਕੁਲ ਨਾਰਮਲ ਜੀਆਂ ਫੀਸਾਂ ਦੇ ਨਾਲ ਇਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ ਕਰਵਾਈ ਜਾ ਰਹੀ, ਦੁਨਿਆਵੀ ਪੜ੍ਹਾਈ ਵੀ ਤੇ ਗੁਰਮਤ ਦੀ ਪੜ੍ਹਾਈ ਵੀ। ਮਨ ਦੀ ਰੀਝ ਹੈ 10ਵੀਂ ਕਲਾਸ ਦੇ ਬੱਚਿਆਂ ਨੂੰ ਜਿੱਥੇ 5 ਬਾਣੀਆਂ ਕੰਠ ਹੋ ਜਾਣ, ਉੱਥੇ ਇਹ ਬੱਚੇ ਅਮਰੀਕਾ ਦੀ ਅੰਬੈਸੀ ਵਿੱਚ ਇੰਗਲਿਸ਼ 'ਚ ਇੰਟਰਵਿਊ ਵੀ ਕਰਨ। ਮਨ ਦੀ ਬੜੀ ਰੀਝ ਹੈ। ਆ ਕੇ ਆਪਣੀਆਂ ਅੱਖਾਂ ਨਾਲ ਤੱਕੋ, ਛੋਟੇ ਬੱਚੇ ਆਪਣੀ ਰਸਨਾ ਦੇ ਨਾਲ, ਪਿਆਰੀ ਤੋਤਲੀ ਜ਼ੁਬਾਨ ਦੇ ਨਾਲ ਅਰਦਾਸਾਂ ਕਰਦੇ ਨੇ। ਬੜੀ ਮਨ ਨੂੰ ਠੰਡਕ ਮਿਲਦੀ ਔਰ ਤੁਹਾਨੂੰ ਸੰਤੁਸ਼ਟੀ ਮਿਲੇਗੀ। ਸ਼ੁਕਰ ਹੈ ਸਾਡਾ ਦਸਵੰਧ, ਸਾਡਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ। ਤੁਹਾਡੇ ਦਿੱਤੇ ਕਿਣਕੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਫ੍ਰੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਦੇ ਉੱਤੇ 200-300 ਵੀ ਫੀਸ ਲੈਂਦੇ ਨੇ, ਇੱਥੇ 20 'ਚ ਵੇਖਦੇ ਵੀ ਤੇ 2 ਦਿਨ ਦੀ ਦਵਾਈ ਵੀ ਦਿੰਦੇ ਨੇ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਪਿਆਰਿਓ, ਜਿਹੜਾ ਡਿਜੀਟਲ ਐਕਸਰੇ ਹੈ ਉਹ 150 ਰੁਪਏ 'ਚ ਕੀਤਾ ਜਾਂਦਾ ਹੈ। ਇਹ ਮੈਂ ਬੇਨਤੀ ਕਰਦਾ, ਜਿਹੜੇ ਇਹ ਡਾਕਟਰੀ ਸਹੂਲਤਾਂ ਦਾ ਵੀ ਲਾਭ ਲੈਣਾ ਚਾਹੁੰਦੇ ਹੋਵੋ, ਆਓ ਲਾਭ ਵੀ ਲਓ ਤੇ ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਵੀ ਕਿ ਤੁਹਾਡੇ ਕਿਣਕੇ ਨਾਲ ਜਿੱਥੇ ਸਕੂਲ ਚੱਲ ਰਿਹਾ, ਹਸਪਤਾਲ ਚੱਲ ਰਿਹਾ, ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਸਵੇਰੇ 11 ਤੋਂ ਸ਼ਾਮੀ 4 ਵਜੇ ਤੱਕ ਲੰਗਰ ਚੱਲਦਾ ਹੈ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਔਰ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ। ਇਹ ਗੱਡੀ ਬਣਾਈ ਹੈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਇਸ ਗੱਡੀ ਰਾਹੀਂ ਪਹੁੰਚਾਇਆ ਜਾਂਦਾ ਹੈ। ਮੈਨੂੰ ਪੱਕਾ ਵਿਸ਼ਵਾਸ, ਜਦੋਂ ਆਓਗੇ ਨਾ, ਤੁਹਾਨੂੰ ਅਸਥਾਨ ਨੇ ਖਿੱਚ ਪਾਉਣੀ, ਫਿਰ ਤੁਸੀਂ ਵਾਰ-ਵਾਰ ਆਓਗੇ, ਤੁਹਾਨੂੰ ਇੱਕ ਸੰਤੁਸ਼ਟੀ ਮਿਲੇਗੀ, ਇੱਕ ਅਨੋਖਾ ਜਿਹਾ ਸਰੂਰ, ਅਨੋਖਾ ਜਿਹਾ ਆਨੰਦ ਮਿਲੇਗਾ ਜਦੋਂ ਤੁਸੀਂ ਤੱਕੋਗੇ ਕਿਵੇਂ ਤੁਹਾਡੇ ਕਿਣਕੇ ਨਾਲ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਉਹ ਜਦੋਂ ਇੱਥੋਂ ਰਾਸ਼ਨ ਲੈ ਕੇ ਜਾਂਦੀਆਂ ਨੇ, ਉਹਨਾਂ ਦੇ ਘਰਾਂ ਵਿੱਚ ਰੋਟੀ ਪਾਣੀ ਪੱਕਦਾ, ਬਰਕਤਾਂ ਤੁਹਾਨੂੰ ਪੈਂਦੀਆਂ। ਤੁਹਾਡੇ ਕਿਣਕੇ ਨਾਲ ਹੀ, ਤੁਹਾਡੇ ਦਿੱਤੇ ਸਹਿਯੋਗ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ। 2 ਸਾਲਾਂ ਦਾ ਲੜਕਿਆਂ ਦਾ ਕੀਰਤਨ ਦਾ, ਤਬਲੇ ਦਾ, ਗੁਰਬਾਣੀ ਦੀ ਸੰਥਿਆ ਦਾ, ਇਹ ਸਾਰਾ ਗੁਰਮਤ ਦਾ ਕੋਰਸ ਹੈ। ਆ ਕੇ ਤੱਕੋ, 2 ਸਾਲ ਬੱਚਿਆਂ ਨੇ ਇੱਥੇ ਹੀ ਰਹਿਣਾ ਸਾਡੇ ਕੋਲ। ਬੱਚਿਆਂ ਦੀ ਰਿਹਾਇਸ਼ ਵੀ, 3 ਵਕਤ ਦਾ ਲੰਗਰ ਵੀ, ਮਹਾਰਾਜ ਜੀ ਦੀ ਮਿਹਰ ਦੇ ਨਾਲ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਵੀ, ਆ ਸਾਰੀਆਂ ਚੀਜ਼ਾਂ ਇੱਥੇ ਮੁਹੱਈਆ ਕਰਵਾਈਆਂ ਗਈਆਂ ਨੇ। ਆਓ ਜ਼ਰੂਰ ਆਪਣੀਆਂ ਅੱਖਾਂ ਨਾਲ ਤੱਕੋ। ਅਜੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ ਤੇ ਪਿਤਾ ਜੀ ਨੇ ਕਿਰਪਾ ਕੀਤੀ, ਬਿਲਕੁਲ ਨਾਲ ਜੋ ਦੂਸਰਾ ਯੂਨਿਟ ਦਿੱਤਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ, ਜਿੱਥੇ ਜੀ ਦਿਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਤੇ ਗੁਰਦੁਆਰਾ ਸਾਹਿਬ ਵੀ, ਇਹ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ। ਸਭ ਕੁਝ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ। ਤੇ ਇਸ ਤੋਂ ਇਲਾਵਾ ਹੁਣ ਬਾਪੂ ਜੀ ਦਾ ਹੋਰ ਤਰਸ ਵਰਤਿਆ, ਜੋ ਬਟਾਲਾ ਰੋਡ ਅੱਡਾ ਗੋਪਾਲਪੁਰਾ, ਉਸ ਜਗ੍ਹਾ ਦੇ ਉੱਤੇ ਜੋ ਉਸਾਰੀ ਦੇ ਕਾਰਜ ਪ੍ਰਾਰੰਭ ਹੋ ਚੁੱਕੇ ਨੇ, ਜਿਸ ਜਗ੍ਹਾ ਦੇ ਉੱਤੇ ਹਸਪਤਾਲ, ਸਕੂਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਇਹ ਸਾਰੇ ਕਾਰਜ ਚੱਲਣੇ। ਇਹ ਮੇਰੀ ਬੇਨਤੀ ਹੈ ਪਿਆਰਿਓ, 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ ਆਪਾਂ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ ਹੀ ਵਧੋਗੇ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਇਆ 1 ਗਜ ਦੀ ਸੇਵਾ ਹੈ। 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਮੇਰੀ ਬੇਨਤੀ, ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਸ ਆ ਰਹੀਆਂ ਨੇ, ਸਕਰੀਨਸ਼ਾਟ ਲੈ ਲਓ, ਪੱਕੇ ਮਹੀਨਾਵਾਰੀ ਡੋਨਰ ਬਣੋ। ਸਾਡੇ ਵੱਲੋਂ ਤੁਹਾਨੂੰ ਫੋਨ ਆਵੇ ਨਾ ਆਵੇ, ਪਰ ਤੁਸੀਂ ਆਪਣਾ ਮਹੀਨਾਵਾਰੀ ਦਸਵੰਧ ਇਹ ਅਕਾਊਂਟਸ ਦੇ ਵਿੱਚ ਜ਼ਰੂਰ ਪਾਓ। 100 ਰੁਪਈਆ, 500, 1000, 10,000, ਜਿੰਨੀ ਤੁਹਾਨੂੰ ਗੁਰੂ ਜੀ ਨੇ ਸਮਰੱਥਾ ਦਿੱਤੀ ਹੈ, ਪੱਕੇ ਮਹੀਨਾਵਾਰੀ ਡੋਨਰ ਬਣੋ। ਔਰ ਮੈਨੂੰ ਪੱਕਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਮਹੀਨਾਵਾਰੀ ਡੋਨਰ ਬਣੋਗੇ ਨਾ, 113 ਯੂਨਿਟ ਕੀ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ।
ਪਿਤਾ ਜੀ ਦੀ ਮਿਹਰ ਦਾ ਸਦਕਾ। ਆਓ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਸਮਾਂ ਹੈ। ਇਸ ਸਮੇਂ ਤੋਂ ਲਾਹਾ ਵੀ ਲਈਏ ਤੇ ਟਰਸਟ ਨੂੰ ਸਪੋਰਟ ਕਰਕੇ ਗੁਰੂ ਪਿਤਾ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੀਏ। ਇਹ ਸਾਰੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ 9815089513 98113 99513। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ ਹੈ, ਭੁੱਲਿਓ ਨਾ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਅੰਮ੍ਰਿਤਸਰ ਸਾਹਿਬ ਆਓ, ਜ਼ਰੂਰ ਚਰਨ ਪਾ ਕੇ ਜਾਓ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਵਿਖੇ ਤੁਹਾਨੂੰ ਬੜੀ ਸ਼ਾਂਤੀ, ਬੜਾ ਸਕੂਨ ਪ੍ਰਾਪਤ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।